इंडिया उस रस्ते ते जिहड़ा कलैप्सिंग वाल जा रहा है जिथे कि श्रीलंका पहुंचा होया है। 2014 च जदों मोदी प्राइम मिनिस्टर बनदा है तो श्रीलंका दे विच यही डिमांड उठ रही सी कि सानू मोदी चाहिए। देखो किवें उन्हें मुसलमानां नूं नत्थ पाई है, किवें उन्हें जिहड़ा वो बाकियां नूं कि स्ट्रोंग लीडर सानू चाहिए मोदी वर्गा। श्रीलंका वालियां ने इंडिया तो प्रेरणा लई भी सानू मोदी चाहिए तो मोदी उधर लिजा रहा। अज पिछले 14 महीने सब तो घट इंडिया का फॉरेन एक्सचेंज रिजर्व है। उन्होंने इकोनॉमी का बेड़ा गर्क हो रहा है, अनएम्पलॉयमेंट का की हाल है, कोई अग्निपथ लिया रहे हैं क्योंकि वो फौज भी अफोर्ड नहीं कर सकते। 80% जोड़े हिंदू ने उन्होंने लगता है कि भी और बीजेपी को लगता है भी असी मुसलमानों दी वोटां तो बिना भी गुजारा कर सकते। यही पॉलिटिक्स श्रीलंका सी। उन्होंने लगा कि भी असी हुण इन्ना जी रिलीजियस फ्रेंजी क्रिएट कर दी है कि जी रूलिंग पार्टी है वो बिना मुसलमाना और ईसाइयों दी वोटां दे भी जित सकती है। बुद्धिस्ट मंक्स के कहण दे उत्ते जां उन्हां दा वो सारा जिहड़ा जबर दा आरा चलदा रहा है वो तमिल हिंदुआं दे उत्ते, मुसलमानां ते, ईसाइयां ते नतीजा उही है अज कि उन्हां दी इकोनॉमी भी कलैप्स है। जदों लोग अखां बंद करके इस किस्म के डिकटेटर नुमा जिहड़े जालम हो जाते हैं उन्हां दे मगर लगते हैं तो फिर उही हशर हुंदा है जो बीते च जर्मनी का और इटली का होया। वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा तुहाडी होस्ट नीलम कौर ते बच्ची V84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी तो दुनिया भर च बैठे साडे बहुत ही प्यारे सोहणे सियाणे TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 11 जुलाई 2022 27 हाड़ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰੰਟ ਇਸ਼ੂ ਤੇ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਇਸ਼ੂ ਨੇ ਉਸ ਬਾਰੇ ਗੱਲਬਾਤ ਹੋਏਗੀ। ਸੋ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਨੇਡਾ ਦੇ ਕਿਊਬੇਕ ਸਥਿਤ ਨਿਸ਼ਾਨ ਟਰਾਂਸਪੋਰਟ ਵੱਲੋਂ। ਸੋ ਵੀਰ ਰਾਜਵਿੰਦਰ ਸਿੰਘ ਜੀ ਨੇ TV 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦੀ ਸ਼ਲਾਘਾ ਕੀਤੀ ਹੈ ਕਿ ਤੁਸੀਂ ਸਿੱਖ ਨੈਰੇਟਿਵ ਬਿਲਡਿੰਗ ਵਿੱਚ ਚੰਗਾ ਜਿਹੜਾ ਹੈ ਉਹ ਯੋਗਦਾਨ ਪਾ ਰਹੇ ਹੋ। ਸੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ TV 84 ਹੋਰ ਵੀ ਤਰੱਕੀਆਂ ਕਰੇ। ਸੋ ਅਸੀਂ ਨੈਰੇਟਿਵ ਦੀ ਲੜਾਈ ਵਿੱਚ ਹੁਣ ਪਿੱਛੇ ਨਹੀਂ ਰਹਿਣਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਰਾਜਵਿੰਦਰ ਸਿੰਘ ਜੀ ਹੋਰਾਂ ਦਾ ਅਤੇ ਨਿਸ਼ਾਨ ਟਰਾਂਸਪੋਰਟ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਸੇ ਤੁਸੀਂ WhatsApp ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸ਼੍ਰੀਲੰਕਾ ਦੇ ਹਵਾਲੇ ਨਾਲ ਕਿ ਸ਼੍ਰੀਲੰਕਾ ਦੀ ਜਿਹੜੀ ਸਥਿਤੀ ਹੈ ਜਿਹੜੀ ਸਿਆਸੀ ਸਥਿਤੀ ਹੈ ਜਿਹੜੀ ਸੰਕਟ ਦੇ ਵਿੱਚ ਹੈ। ਸੋ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਦੋਨਾਂ ਦੇ ਘਰਾਂ ਵਿੱਚ ਆਮ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਔਰ ਉਹ ਦੋਵੇਂ ਜਿਹੜੇ ਭਗੌੜੇ ਹੋਏ ਨੇ। ਸੋ ਕਦੇ ਇਹੀ ਲੋਕ RS ਦੇ ਹਿੰਦੂਤਵਾ ਦੇ ਰਸਤੇ ਵਾਂਗ ਸ਼੍ਰੀਲੰਕਾ ਵਿੱਚ
ਤਾਮਿਲ ਹਿੰਦੂਆਂ ਮੁਸਲਮਾਨਾਂ ਈਸਾਈਆਂ ਦੇ ਉੱਤੇ ਜ਼ੁਲਮ ਢਾ ਰਹੇ ਪ੍ਰੈਜ਼ੀਡੈਂਟ ਗੋਟਾਬਾਇਆ ਰਾਜਾਪਕਸ਼ਾ ਦੇ ਸਭ ਤੋਂ ਵੱਡੇ ਹਮਾਇਤੀ ਸਨ। ਸੋ ਕਿ ਭਾਰਤ ਦੀ ਫਿਰਕੂ ਹਿੰਦੂਤਵੀ ਨੀਤੀਆਂ ਭਾਰਤ ਦਾ ਅੰਤ ਵੀ ਜਿਹੜਾ ਹੈ ਸ਼੍ਰੀਲੰਕਾ ਵਾਂਗ ਨਾ ਤਾਂ ਨਹੀਂ ਹੋਣ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਨਿਸ਼ਾਨ ਟਰਾਂਸਪੋਰਟ ਜਿਹੜੇ ਮੌਂਟਰੀਆਲ ਕਿਊਬੈਕ 'ਚ ਨੇ ਵੀ ਰਾਜਵਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਮੈਂ ਸਮਝਦਾ ਹਾਂ ਵੀ ਇਹ ਵੀ ਗੁਰੂ ਦੀ ਰਹਿਮਤ ਹੁੰਦੀ ਹੈ ਕਿ ਜਦੋਂ ਗੁਰੂ ਕਿਸੇ ਨੂੰ ਕਾਮਯਾਬੀ ਦਿੰਦੇ ਨੇ ਕਾਰੋਬਾਰ ਦੇ ਵਿੱਚ ਜਾਂ ਜਿਸ ਫੀਲਡ ਨੂੰ ਵੀ ਉਹਨਾਂ ਨੇ ਚੁਣਿਆ ਹੁੰਦਾ, ਔਰ ਉਹਨਾਂ 'ਚੋਂ ਬਹੁਤ ਥੋੜ੍ਹੇ ਅੱਗੋਂ ਹੁੰਦੇ ਨੇ ਜਿਹੜੇ ਸਮਝਦੇ ਨੇ ਕਿ ਭਾਈ ਇਹ ਗੁਰੂ ਨੇ ਸਾਡੇ 'ਤੇ ਰਹਿਮਤ ਕੀਤੀ ਹੈ, ਅਸੀਂ ਤਰੱਕੀ ਕੀਤੀ ਹੈ ਔਰ ਅਸੀਂ ਇਸ 'ਚੋਂ ਜਿਹੜੀ ਸਾਡੀ ਕਾਮਯਾਬੀ ਹੈ ਅਸੀਂ ਆਪਣੇ ਪੰਥ ਲਈ ਔਰ ਖ਼ਾਸ ਤੌਰ 'ਤੇ ਉਸ ਤੋਂ ਵੀ ਅੱਗੇ ਜਦੋਂ ਅੱਜ ਅਸੀਂ ਕੌਮੀ ਘਰ ਖਾਲਿਸਤਾਨ ਦੀ ਲੜਾਈ ਪਿਛਲੀਆਂ 4 ਦਹਾਈਆਂ ਤੋਂ ਉਸ ਮਕਾਰ ਦੁਸ਼ਮਣ ਦੇ ਖਿਲਾਫ ਲੜ ਰਹੇ ਹਾਂ ਜਿਸ ਦੀ ਸਭ ਤੋਂ ਵੱਡੀ ਤਾਕਤ ਹੀ ਝੂਠ, ਪ੍ਰੋਪੇਗੈਂਡਾ ਔਰ ਮਕਾਰੀ ਹੈ, ਤੇ ਅਸੀਂ ਉਹਨਾਂ ਦਾ ਸ਼ੁਕਰੀਆ ਹੀ ਅਦਾ ਕਰ ਸਕਦੇ ਹਾਂ ਕਿ ਭਾਈ ਇਹ ਗੁਰੂ ਦੀ ਰਹਿਮਤ ਹੈ ਉਹਨਾਂ ਦੇ ਉੱਤੇ। ਔਰ ਵੀ ਰਾਜਵਿੰਦਰ ਸਿੰਘ ਜਿਹੜੇ ਸਾਡੇ TV 84 ਦੇ ਨਾਲ ਵੀ ਜੁੜੇ ਹੋਏ ਨੇ ਲਗਾਤਾਰਤਾ ਨਾਲ, ਵੈਸੇ ਵੀ ਕਿਸੇ ਵੀ ਪੰਥਕ ਪ੍ਰੋਜੈਕਟ ਲਈ ਜਿਹੜਾ ਉਹ ਹਮੇਸ਼ਾ ਪੇਸ਼ ਰਹਿੰਦੇ ਨੇ, ਹਰ ਇੱਕ ਦੇ ਮਦਦਗਾਰ ਹੁੰਦੇ ਨੇ। ਔਰ ਵੀਰ ਮਨਵੀਰ ਸਿੰਘ ਜਿਹੜੇ ਸਾਡੇ ਬਿਊਰੋ ਚੀਫ ਨੇ ਮੌਂਟਰੀਆਲ ਆਟਵਾ ਬੇਸ ਜਿਹੜਾ ਕੈਨੇਡਾ ਬੇਸ, ਉਹਨਾਂ ਦੇ ਨਾਲ ਵੀ ਜਿਹੜਾ ਇਨਫੈਕਟ ਜਿਹੜਾ ਵੀ ਟੁਗੈਦਰਨੈਸ ਵਾਲੇ ਪ੍ਰੋਜੈਕਟ ਹੁੰਦੇ ਨੇ ਉਹ ਵੀ ਰਾਜਵਿੰਦਰ ਸਿੰਘ ਹਮੇਸ਼ਾ ਹੀ ਜਿਹੜੇ ਸਾਥੀ ਸਹਿਯੋਗੀ ਨੇ। ਸੋ ਜਿਵੇਂ ਉਹਨਾਂ ਨੇ TV 84 ਦੀ ਨੀਤੀ ਨੂੰ ਐਡਮਾਇਰ ਕੀਤਾ ਹੈ, ਦੇਖੋ ਲਗਭਗ 10 ਸਾਲ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਪੰਥਕ ਨੈਰੇਟਿਵ, ਸਿੱਖ ਨੈਰੇਟਿਵ ਜਿਹੜਾ ਹੈ ਬਿਲਕੁਲ ਜਿਸ ਦੇ ਨਾਲ ਕੋਈ ਇਫ ਐਂਡ ਬਟ ਨਾ ਲੱਗਾ ਹੋਏ। ਬਹੁਤ ਸਾਰੇ ਹੋਰ ਵੀ ਨੇ ਗੱਲ ਕਰਨ ਵਾਲੇ, ਪਰ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਹੋਰ ਇੰਟਰਸਟ ਜੁੜੇ ਹੋਏ ਨੇ। ਅਸੀਂ ਨੰਗੇ ਧੜ ਇਸ ਗੱਲ ਨੂੰ ਸਮਝਦਿਆਂ ਹੋਇਆਂ ਵੀ ਸਾਨੂੰ ਇਹ ਪਹਿਲੇ ਦਿਨ ਤੋਂ ਅਹਿਸਾਸ ਸੀ ਕਿ ਇੱਕ ਪਾਸੇ ਦੁਸ਼ਮਣ ਔਰ ਦੁਸ਼ਮਣ ਦਾ ਦੁਮਛੱਲਾ ਲਾਣਾ, ਪਰ ਦੂਸਰੇ ਪਾਸੇ ਸਾਨੂੰ ਇਹ ਵੀ ਪਤਾ ਹੈ ਵੀ ਆਪਣਿਆਂ ਦੇ ਵਿੱਚ ਵੀ ਜਿਹੜੇ ਈਵਨ ਪੰਥ ਨਾਲ ਪਿਆਰ ਕਰਨ ਵਾਲੇ ਜਾਂ ਹਮਦਰਦੀ ਕਰਨ ਵਾਲੇ ਨੇ, ਉਹਨਾਂ 'ਚੋਂ ਵੀ ਬਹੁਤ ਥੋੜ੍ਹੇ ਨੇ ਜਿਹੜੇ ਨਿੱਤਰ ਕੇ ਗੱਲ ਕਰਨਾ ਚਾਹੁੰਦੇ ਨੇ ਜਾਂ ਈਵਨ ਨਾਲ ਖਲੋਣਾ ਚਾਹੁੰਦੇ ਨੇ। ਭਾਵੇਂ ਉਹ ਵੈਸੇ ਜਿਹੜਾ ਉਹ ਹਮਦਰਦੀ ਵੀ ਰੱਖਦੇ ਨੇ, ਪਿਆਰ ਵੀ ਕਰਦੇ ਨੇ, ਲੇਕਿਨ ਉਹਨਾਂ ਦੇ ਲਈ ਹਰ ਇੱਕ ਦੀਆਂ ਆਪਣੀਆਂ ਸਮੱਸਿਆਵਾਂ ਨੇ ਔਰ ਅਸੀਂ ਇੰਨਾ ਕੁ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਵੀ ਦੇ ਦਿੰਦੇ ਹਾਂ ਕਿ ਭਾਈ ਚਲੋ ਤੁਸੀਂ ਕਾਰੋਬਾਰੀ ਲੋਕ ਖਾਸ ਤੌਰ 'ਤੇ ਜਿਨ੍ਹਾਂ ਨੇ ਪਿੱਛੇ ਆਉਣਾ ਜਾਣਾ ਵੀ ਰੱਖਣਾ ਹੁੰਦਾ ਹੈ, ਉਹਨਾਂ ਦੇ ਲਈ ਤਾਂ ਖਾਲਿਸਤਾਨ ਲਫ਼ਜ਼ ਵੀ ਇੱਕ ਤਬਕਾ ਐਸਾ ਜਿਨ੍ਹਾਂ ਨੂੰ ਜਿਹੜੇ ਇਵੇਂ ਦੌੜਦੇ ਨੇ ਖਾਲਿਸਤਾਨ ਲਫ਼ਜ਼ ਤੋਂ ਜਿਵੇਂ ਕਾਂ ਗਲੇਲੇ ਤੋਂ ਦੌੜਦਾ। ਲੇਕਿਨ ਵੀ ਰਾਜਵਿੰਦਰ ਸਿੰਘ ਜਿਹੜੇ ਨੇ ਉਹ ਨਿੱਤਰ ਕੇ ਪੰਥ ਪ੍ਰਸਤ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 11 ਜੁਲਾਈ ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਵਰਲਡ ਪੋਪੂਲੇਸ਼ਨ ਡੇ ਵਜੋਂ ਐਲਾਨਿਆ ਹੋਇਆ। 60s ਦੇ ਵਿੱਚ ਜਦੋਂ ਸਾਡੇ ਇਸ ਪਲੈਨਟ ਦੀ ਧਰਤੀ ਦੀ ਆਬਾਦੀ 5 ਬਿਲੀਅਨ ਹੋਈ ਸੀ ਤੇ ਉਦੋਂ ਇਹ ਮਤਾ UN ਵੱਲੋਂ ਪਾਸ ਕੀਤਾ ਗਿਆ ਸੀ ਕਿ 11 ਜੁਲਾਈ ਦਾ ਦਿਨ ਵਰਲਡ ਪੋਪੂਲੇਸ਼ਨ ਡੇ ਵਜੋਂ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਏ। ਔਰ ਇਸ ਵਰੇ 2022 ਦੇ ਨਵੰਬਰ ਤੱਕ ਪਹੁੰਚਦਿਆਂ ਦੁਨੀਆ ਦੀ ਆਬਾਦੀ 8 ਬਿਲੀਅਨ ਹੋ ਜਾਏਗੀ। ਹੁਣ ਇਹ ਜੇ ਦੇਖਣਾ ਹੋਏ ਤੇ ਆਲਮੋਸਟ ਪਿਛਲੇ 70-80 ਸਾਲ 'ਚ 3 ਗੁਣਾ ਤੋਂ ਜ਼ਿਆਦਾ ਆਬਾਦੀ ਵਧੀ ਹੈ। ਸੋ 8 ਬਿਲੀਅਨ ਲੋਕ ਇਸ ਪਲੈਨਟ ਦੇ ਉੱਤੇ ਇਸ ਨਵੰਬਰ ਤੱਕ ਹੋਣਗੇ। ਔਰ ਜਿਹੜੀ ਇਸ ਸੰਬੰਧੀ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਵੀ ਆਈ ਹੈ, ਭਾਰਤ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਹੋਰ ਕਿਸੇ ਪਾਸੇ ਅੱਗੇ ਲੰਘਣ ਨਾ ਲੰਘਣ। ਇਸ ਸਾਲ ਦੇ ਐਂਡ ਤੱਕ ਜਿਹੜਾ ਹੈ ਉਹਨਾਂ ਨੇ 2023 ਤੱਕ, ਇਹ ਜੋ ਸਾਲ ਮੁੱਕੇਗਾ ਅਗਲਾ ਸ਼ੁਰੂ ਹੋਏਗਾ, ਆਬਾਦੀ ਦੇ ਲਿਹਾਜ਼ ਨਾਲ ਉਹ ਚੀਨ ਨੂੰ ਪਿੱਛੇ ਛੱਡ ਦੇਣਗੇ। ਸੋ ਘੱਟੋ ਘੱਟ ਇਹ ਤਾਂ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ ਕਿ ਭਾਈ ਉਹਨਾਂ ਨੇ ਇਸ ਫੀਲਡ ਦੇ ਵਿੱਚ ਕੋਈ ਪਿੱਛੇ ਨਹੀਂ, ਉਹ ਬਹੁਤ ਅੱਗੇ ਨੇ, ਬਹੁਤ ਚੀਨ ਨੂੰ ਵੀ ਪਿੱਛੇ ਛੱਡਤਾ। ਸੋ ਅਦਰਵਾਈਜ਼ ਗਲਵਾਨ ਵੈਲੀ 'ਚ ਜੁੱਤੀਆਂ ਖਾਧੀਆਂ, ਹਜ਼ਾਰਾਂ ਸਕੁਅਰ ਕਿਲੋਮੀਟਰ ਆਪਣੀ ਲੈਂਡ ਵੀ ਸਰੈਂਡਰ ਕੀਤੀ ਹੈ, ਪਰ ਉਹ ਇਸ ਦਾ ਜ਼ਰੂਰ ਸ਼ੀਲਡ ਲੈ ਸਕਦੇ ਨੇ ਕਿ ਦੇਖੋ ਜੀ ਅਸੀਂ ਚੀਨ ਨੂੰ ਬੱਚੇ ਜੰਮਣ ਦੇ ਵਿੱਚ ਪਿੱਛੇ ਛੱਡਤਾ ਔਰ ਇਹ ਸਾਡੀਆਂ ਭਾਰਤ ਮਾਤਾ ਦੀਆਂ ਔਰ ਪ੍ਰਾਚੀਨ ਭਾਰਤ ਔਰ ਸਾਡੇ
ਜਿਹੜੀਆਂ ਹਿਮਾਲਿਆ ਦੀਆਂ ਬੂਟੀਆਂ ਦਾ ਅਸਰ ਹੈ ਕਿ ਅਸੀਂ ਜਿਹੜਾ ਇਸ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਪਰ ਕੁਇਕਲੀ ਇਹ ਔਨ ਦਾ ਲਾਈਟਰ ਸਾਈਡ ਹੈ। ਪਰ ਇਹ ਵੀ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਹੜੇ ਦੁਨੀਆ ਦੇ ਡਿਵੈਲਪਡ ਮੁਲਕ ਨੇ, ਜਿਵੇਂ ਯੂਰਪ ਹੈ ਔਰ ਅਮਰੀਕਾ ਹੈ, ਕੈਨੇਡਾ ਹੈ, ਇਹਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜਾ ਪੋਪੂਲੇਸ਼ਨ ਗਰੋਥ ਰੇਟ ਹੈ ਉਹ ਘਟ ਰਿਹਾ ਹੈ। ਚਾਈਨਾ ਦੇ ਵਿੱਚ ਵੀ ਹੁਣ ਪ੍ਰੋਬਲਮ ਇਹ ਹੈ ਕਿ ਭਾਰਤ ਦੇ ਵਿੱਚ ਜਾਂ ਜਿਹੜੇ ਦੂਸਰੇ ਨੇ ਜਿੱਥੇ ਕਿ ਤੇਜ਼ੀ ਨਾਲ ਜਿਹੜਾ ਹੈ ਉਹ ਪੋਪੂਲੇਸ਼ਨ ਵੱਧ ਰਹੀ ਹੈ, ਉੱਥੇ ਗਰੋਥ ਰੇਟ 2.1% ਹੈ, 2.1%। ਚੀਨ ਜਿਹਦੇ 'ਚ ਇਹਨਾਂ ਨੇ ਕੁਝ ਸਾਲ ਪਹਿਲਾਂ ਚਾਈਨਾ ਨੇ ਪਾਲਿਸੀ 1 ਚਾਈਲਡ ਪਾਲਿਸੀ ਉਹਨਾਂ ਨੇ ਰੱਖੀ ਸੀ ਔਰ ਸਰਕਾਰੀ ਕਾਨੂੰਨੀ ਤੌਰ ਤੇ ਸਿਰਫ ਇੱਕ ਬੱਚਾ ਹੋ ਸਕਦਾ ਹੈ, ਮੁੰਡਾ ਹੋਏ ਕੁੜੀ ਹੋਏ। ਫਿਰ ਉਹਨਾਂ ਨੇ ਕਿਉਂਕਿ ਹੁਣ ਚਾਈਨਾ 'ਚ ਜਿਹੜਾ ਪੋਪੂਲੇਸ਼ਨ ਗਰੋਥ ਹੈ ਉਹ 1.5% ਤੇ ਆ ਗਈ ਹੈ ਔਰ ਇਸ ਤੋਂ ਉਹਨਾਂ ਨੇ 1 ਚਾਈਲਡ ਪਾਲਿਸੀ ਤਾਂ ਖਤਮ ਕਰ ਦਿੱਤੀ ਹੈ। ਸੋ ਚੀਨ ਵਾਲੇ ਐਨਕਰੇਜ ਕਰ ਰਹੇ ਨੇ ਵੀ ਜ਼ਿਆਦਾ ਬੱਚੇ ਹੋਣ। ਲੇਕਿਨ ਇੱਕ ਵਾਰ ਜਿਹੜਾ ਹੁਣ ਸਰਕਾਰੀ ਆਰਡਰ ਦੇ ਨਾਲ ਜੋ ਸੈੱਟ ਹੋ ਗਿਆ, ਇਹ ਦਿੱਕਤ ਆ ਰਹੀ। ਪਰ ਸਭ ਤੋਂ ਜ਼ਿਆਦਾ ਦਿੱਕਤ ਯੂਰਪੀਅਨ ਮੁਲਕਾਂ 'ਚ ਹੈ। ਅਮਰੀਕਾ ਤਾਂ ਵੀ, ਕਿਉਂਕਿ ਅਮਰੀਕਾ 'ਚ ਮਾਈਗ੍ਰੇਸ਼ਨ ਦੂਸਰੇ ਮੁਲਕਾਂ 'ਚੋਂ ਹੁੰਦੀ ਹੈ, ਇਸ ਲਈ ਚਾਈਲਡ ਜਿਹੜੀ ਹੈ ਉਹ ਪੋਪੂਲੇਸ਼ਨ ਘੱਟ ਵੀ ਹੋਏ ਫਿਰ ਵੀ ਆਬਾਦੀ ਤਾਂ ਵੱਧਦੀ ਹੈ। ਇਸ ਵੇਲੇ ਅਮਰੀਕਾ ਦੁਨੀਆ ਦਾ ਆਬਾਦੀ ਦੇ ਲਿਹਾਜ਼ ਨਾਲ ਤੀਸਰਾ ਵੱਡਾ ਮੁਲਕ ਹੈ। ਚਾਈਨਾ ਔਰ ਭਾਰਤ ਤੋਂ ਬਾਅਦ ਜਿਹੜਾ ਹੈ ਉਹ ਅਮਰੀਕਾ ਹੈ ਔਰ 2023 'ਚ ਭਾਰਤ ਨੰਬਰ 1 ਤੇ ਹੋਏਗਾ, ਚਾਈਨਾ ਨੰਬਰ 2 ਤੇ ਅਮਰੀਕਾ, ਕਿਉਂਕਿ ਅਮਰੀਕਾ 'ਚ ਮਾਈਗ੍ਰੇਸ਼ਨ ਹੋ ਰਹੀ ਹੈ। ਲੇਕਿਨ ਦੁਨੀਆ ਦੇ ਜਿਹੜੇ ਦੇਸ਼ ਜਿਨ੍ਹਾਂ ਦੇ ਵਿੱਚ ਅਗਲੇ ਜਿਹੜਾ 20-30 ਸਾਲਾਂ ਦੇ ਵਿੱਚ 50% ਜਿਹੜੇ ਇਸ ਪਲੈਨਟ ਦੇ ਉੱਤੇ ਧਰਤੀ ਤੇ ਬੱਚੇ ਜੰਮਣਗੇ, ਉਹ ਇਹਨਾਂ 8 ਮੁਲਕਾਂ ਦੇ ਵਿੱਚ ਜੰਮਣਗੇ, ਜਿਨ੍ਹਾਂ ਦੇ ਵਿੱਚ ਅਗੇਨ ਭਾਰਤ ਸਰੇਫਰਿਸਤ ਹੈ। ਕੋਂਗੋ, ਇਜਿਪਟ, ਇਥੋਪੀਆ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਸ ਔਰ ਤਨਜ਼ਾਨੀਆ। ਹੁਣ ਇੱਕ ਪਾਸੇ ਗੁਰਬਤ ਦੇ ਮਾਰੇ ਹੋਏ ਮੁਲਕ ਨੇ ਬਹੁਤ ਸਾਰੇ, ਜਿਹੜੇ ਜਿੱਥੇ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਨੇ, ਤੇ ਅਗਲੇ 30 ਸਾਲਾਂ ਦੇ ਵਿੱਚ ਜਿੰਨੀ ਦੁਨੀਆ ਦੀ ਆਬਾਦੀ ਵਧਣੀ ਹੈ ਉਹਦੇ 'ਚ ਅੱਧੀ ਆਬਾਦੀ ਜਿਹੜੀ ਹੈ 50% ਦੁਨੀਆ ਦੀ ਆਬਾਦੀ ਸਿਰਫ ਇਹਨਾਂ 8 ਮੁਲਕਾਂ ਦੇ ਵਿੱਚ ਹੋਏਗੀ। ਔਰ ਇਹ ਜਿਹੜੀ ਪ੍ਰੋਬਲਮ ਦੂਸਰੇ ਪਾਸੇ 61 ਮੁਲਕ ਦੁਨੀਆ ਦੇ ਐਸੇ ਨੇ ਜਿਨ੍ਹਾਂ 'ਚ ਡਿਵੈਲਪਡ ਨੇਸ਼ਨਸ ਵੀ ਨੇ, ਕੁਛ ਅੰਡਰ ਡਿਵੈਲਪਡ ਨੇ, ਕੁਛ ਡਿਵੈਲਪਿੰਗ ਨੇ, ਜਿਨ੍ਹਾਂ ਦੇ ਵਿੱਚ ਗਰੋਥ ਰੇਟ ਇੰਨਾ ਕੁ ਥੱਲੇ ਆ ਰਿਹਾ ਹੈ ਕਿ ਅਗਲੇ 30 ਸਾਲਾਂ ਦੇ ਵਿੱਚ ਜਿਹੜਾ ਉੱਥੇ ਇੱਕ ਜਿਹੜਾ % ਗਰੋਥ ਰੇਟ ਹੋਏਗਾ। ਇਹਦਾ ਮਤਲਬ ਹੈ ਕਿ 1 ਚਾਈਲਡ ਦੇ ਉੱਤੇ ਆ ਕੇ ਉਹ ਖਲੋ ਰਹੇ ਨੇ। ਔਰ ਇਹਦੇ 'ਚ ਜਿਹੜਾ ਇਹੀ ਨਹੀਂ ਕਿ ਵੀ ਆਬਾਦੀ ਘਟ ਰਹੀ ਹੈ ਇੱਕ ਪਾਸਿਓਂ, ਦੂਸਰੇ ਪਾਸੇ ਇਹ ਵੀ ਹੈ ਵੀ ਜਿਹੜੀ ਲਾਈਫ ਐਕਸਪੈਕਟੈਂਸੀ ਹੈ, ਜਿਹਨੂੰ ਐਵਰੇਜ ਉਮਰ ਕਹਿੰਦੇ ਨੇ, ਉਹ 2050 ਤੱਕ ਪਹੁੰਚਦੇ ਆ, ਯਾਨੀ ਹੁਣ ਤੋਂ ਆਲਮੋਸਟ 28 ਸਾਲ ਬਾਅਦ ਇਸ ਧਰਤੀ ਦੇ ਉੱਤੇ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਉਹ 77.2% ਹੋਏਗਾ। ਵੀ ਹਰ ਐਵਰੇਜ ਜਿਹੜਾ ਬੰਦਾ ਹੈ ਉਹ 77 ਸਾਲ ਦੇ ਲਗਭਗ ਜੀਵੇਗਾ। ਹੁਣ ਵੀ ਜਿਹੜੇ ਅਮਰੀਕਾ ਵਰਗੇ ਮੁਲਕ ਨੇ 70+, ਜਿਹੜਾ ਇੱਥੇ ਰੇਸ ਵਾਈਜ਼ ਵੀ ਹੈ, ਵਾਈਟ ਮੈਨ ਦੀ ਲਾਈਫ ਐਕਸਪੈਕਟੈਂਸੀ 75-76 ਹੈ, ਔਰਤਾਂ ਦੀ ਜਿਹੜੀ ਹੈ ਉਹ ਥੋੜੀ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ। ਲੇਕਿਨ 2050 ਦੇ ਵਿੱਚ ਇਹ ਜਿਹੜੀ ਹੈ ਐਵਰੇਜ ਲਾਈਫ ਸਪੈਨ 77.2% ਹੋਏਗਾ ਔਰ ਇਸ ਦੇ ਵਿੱਚ ਜਿਹੜੀ 65 ਸਾਲ ਤੋਂ ਉੱਪਰ ਦੀ ਆਬਾਦੀ ਹੋਏਗੀ 2050 'ਚ, ਉਹ 16% ਤੋਂ ਜ਼ਿਆਦਾ ਹੋਏਗੀ। ਕਿਉਂਕਿ ਜਦੋਂ ਅਸੀਂ ਕੁੱਲ ਸੁਸਾਇਟੀ ਦੇ ਵਿੱਚ ਜਿਹੜੇ ਚੈਲੰਜਸ ਜਾਂ ਪ੍ਰੋਬਲਮਸ ਦੀ ਗੱਲ ਕਰਦੇ ਹਾਂ, ਫਿਰ ਜਿਵੇਂ ਜਾਪਾਨ ਹੈ, ਜਾਪਾਨ ਦੇ ਵਿੱਚ ਹੁਣ ਐਲਡਰਲੀ ਪੋਪੂਲੇਸ਼ਨ, ਈਵਨ ਜਿਨ੍ਹਾਂ ਦੀ 100 ਸਾਲ ਉਮਰ ਹੈ, ਉਹ ਬਹੁਤ ਜ਼ਿਆਦਾ ਹੈ, ਦੁਨੀਆ 'ਚ ਕਾਫੀ ਉਹਨਾਂ ਦੀ ਗਿਣਤੀ ਹੈ। ਔਰ ਜਦੋਂ ਤੁਸੀਂ 65-70 ਤੋਂ ਬਾਅਦ ਹੁੰਦੇ ਹੋ, ਉਦੋਂ ਤੁਹਾਡੀ ਕੁਆਲਿਟੀ ਆਫ ਲਾਈਫ ਉਹ ਨਹੀਂ ਹੁੰਦੀ। ਤੁਸੀਂ ਹੁਣ ਅਮਰੀਕਾ 'ਚ ਵੀ ਦੇਖਿਆ ਹੋਏਗਾ ਕਿ ਹਸਪੀਟਲ ਜਾਂ ਦੂਜੇ ਅਫੋਰਡ ਹੀ ਨਹੀਂ ਕਰ ਸਕਦੇ, ਇਸ ਲਈ ਮੈਡੀਕਲ ਸਟਾਫ ਜਾਂ ਦੂਜਾ ਉਹ ਕੁਇਕ ਟ੍ਰੇਨਿੰਗ ਦੇ ਕੇ ਇੱਦਾਂ ਦੇ ਨੇ ਕਿ ਜਿਹੜੇ ਐਲਡਰਲੀ ਨੇ ਉਹਨਾਂ ਦੀ ਘਰਾਂ 'ਚ ਟੇਕ ਕੇਅਰ ਹੁੰਦੀ ਹੈ, ਕਿਉਂਕਿ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ। ਔਰ ਜਾਪਾਨ ਦੇ ਵਿੱਚ ਵੀ ਬੇਸ਼ੱਕ ਜਿਹੜਾ ਐਲਡਰਲੀ ਔਰ ਦੂਸਰਿਆਂ ਦੇ ਲਈ ਬਣੇ ਹੋਏ ਨੇ ਘਰ ਵੀ ਜਾਂ ਦੂਜੇ, ਲੇਕਿਨ ਇਹ ਵੀ ਇੱਕ, ਜਦੋਂ ਅਸੀਂ ਸਮਾਜ ਦੇ ਚੈਲੰਜਸ ਦੀ ਗੱਲ ਕਰਦੇ ਹਾਂ, ਉਮਰ ਵੱਧ ਰਹੀ ਹੈ, ਪਰਿਵਾਰ ਟੁੱਟਦੇ ਨੇ, ਸਾਂਝੇ ਪਰਿਵਾਰ ਤਾਂ ਹੈ ਹੀ ਨਹੀਂ, ਇੰਡੀਵਿਜੂਅਲਸ ਦੇ ਵਿੱਚ ਵੀ ਉਸ ਕਿਸਮ ਦਾ ਹੈ। ਸੋ ਕੁੱਲ ਮਿਲਾ ਕੇ ਇਹ ਸਮਾਜ ਦੇ ਉੱਤੇ ਵੀ ਪ੍ਰੈਸ਼ਰ ਬਣਦਾ। ਔਰ ਇਹ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਹੈ, ਇਸ ਮੁਤਾਬਕ ਇੰਡੀਆ 'ਚ ਇਸ ਵੇਲੇ 1,400,000,000 ਲੋਕ ਨੇ, ਜਿਹੜਾ ਕਿ ਨੰਬਰ ਅਗਲੇ ਸਾਲ 'ਚ
ਜਿਹੜਾ ਹੈ ਉਹ ਕਿੱਥੇ ਪਹੁੰਚੇਗਾ। ਲੇਕਿਨ ਇਹ ਜ਼ਾਹਰ ਹੈ ਕਿ ਵੀ ਭਾਰਤ ਜਿਹੜੀ ਟਰਾਫੀ ਹੈ ਬੱਚੇ ਜੰਮਣ ਦੀ ਉਹ ਭਾਰਤ ਦੇ ਕੋਲ ਹੈ ਔਰ ਅਸੀਂ ਉਹਨਾਂ ਨੂੰ ਇਸ ਦੇ ਉੱਤੇ ਵਧਾਈ ਦਿੰਦੇ ਹੁਣ ਗੱਲ ਜਿਹੜੀ ਅਸੀਂ ਵਧਾਈ ਤੋਂ ਸ਼ੁਰੂ ਕਰਕੇ ਤੇ ਕੰਮ ਕ੍ਰਾਈਸਿਸ ਵੱਲ ਲਿਜਾ ਰਹੇ ਹਾਂ। ਕਿਉਂਕਿ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਜਿਹੜਾ ਨੈਰੇਟਿਵ ਹੁੰਦਾ ਹੈ ਕਿਸੇ ਚੀਜ਼ ਦਾ ਉਹ ਕਿਵੇਂ ਹਿੰਦੂਤਵੀ ਮਾਰ ਨੇ 60 ਦੇ ਕਿਵੇਂ ਉਹ ਨੈਰੇਟਿਵ ਬਣਾਉਂਦੇ ਨੇ, ਕਿਵੇਂ ਹਾਰ ਨੂੰ ਜਿੱਤ 'ਚ ਬਦਲਣਾ ਉਹਨਾਂ ਨੂੰ ਆਉਂਦਾ ਔਰ ਜਿੱਤੇ ਹੋਏ ਨੂੰ ਜਿੱਤ ਦਾ ਮਜ਼ਾ ਜਾਂ ਸਵਾਦ ਵੀ ਨਹੀਂ ਲੈਣ ਦਿੰਦੇ ਔਰ ਬਰਾਬਰ ਦੇ ਉੱਤੇ ਕੁਛ ਨਾ ਕੁਛ ਐਸਾ ਕਰਦੇ ਰਹਿੰਦੇ ਨੇ ਕਿ ਜਿਹਨੂੰ ਇੱਥੋਂ ਵਾਲੇ ਸਮੋਕ ਸਕਰੀਨ ਕਹਿੰਦੇ ਨੇ ਕਿ ਕੁਛ ਤੁਸੀਂ ਧੂੰਆਂ ਜਿਹਾ ਉਡਾ ਦਿਓ ਤੇ ਉਹਦੇ ਥੱਲੇ ਜਿਹੜੀ ਹੈ ਉਹ ਗੱਲ ਕੁਛ ਹੋਰ ਚੱਲ ਰਹੀ ਹੁੰਦੀ ਹੈ। ਸ੍ਰੀਲੰਕਾ ਹੁਣ ਪਿਛਲੇ ਸਾਰੇ ਦਿਨਾਂ 'ਚ ਸਾਡੇ ਮੀਡੀਆ 'ਚ ਸਾਊਥ ਏਸ਼ੀਆ ਦੇ ਇਨ ਪਾਰਟਿਕੂਲਰ ਔਰ ਵੈਸੇ ਗਲੋਬਲ ਮੀਡੀਆ 'ਚ ਵੀ BBC, ਵੌਇਸ ਆਫ ਅਮਰੀਕਾ, ਰॉयटर, ਐਸੋਸੀਏਟਡ ਪ੍ਰੈਸ ਸਾਰੇ ਵਰਲਡ ਚੈਨਲ ਜਿਹਨੂੰ ਕਵਰ ਕਰ ਰਹੇ ਨੇ ਉਹ ਸ੍ਰੀਲੰਕਾ ਕ੍ਰਾਈਸਿਸ ਹੈ ਔਰ ਖਾਸ ਤੌਰ ਤੇ ਵੀਕਐਂਡ ਦੇ ਉੱਤੇ ਤਾਂ ਇਹ ਇੱਕ ਜਿਹੜਾ ਹੈ ਉਹ ਇਹਦੇ 'ਚ ਇੱਕ ਸਵਾਦਲਾ ਐਲੀਮੈਂਟ ਵੀ ਐਂਟਰ ਸੀ ਕਿਉਂਕਿ ਕ੍ਰਾਈਸਿਸ ਤਾਂ ਉੱਥੇ ਚੱਲ ਰਿਹਾ ਸੀ ਪਿਛਲੇ ਕਈ ਹਫ਼ਤਿਆਂ ਤੋਂ ਜਿੱਥੇ ਕਿ ਡਾਲਰ ਦੇ ਅਗੇਂਸਟ ਉਹਨਾਂ ਦੀ ਕਰੰਸੀ ਕਲੈਪਸ ਕਰ ਰਹੀ ਸੀ। ਹੌਲੀ ਦਵਾਈਆਂ ਔਰ ਖਾਣ ਵਾਲੀਆਂ ਚੀਜ਼ਾਂ ਦੂਸਰੀਆਂ ਸਾਰੀਆਂ ਚੀਜ਼ਾਂ ਦੀ ਵੀ ਕਮੀ ਹੋਈ। ਸਿਚੁਏਸ਼ਨ ਇਹ ਬਣੀ ਕਿ ਫੌਜ ਸੱਦ ਲਈ ਗਈ, ਕਰਫਿਊ ਲੱਗ ਗਏ, ਲੇਕਿਨ ਲੋਕਾਂ ਦਾ ਐਂਗਰ ਜਾਂ ਗੁੱਸਾ ਇਸ ਹੱਦ ਤੱਕ ਪਹੁੰਚਿਆ ਕਿਉਂਕਿ ਜਦੋਂ ਤੁਹਾਡੇ ਕੋਲ ਕੁਝ ਖਾਣ ਨੂੰ ਨਹੀਂ ਹੁੰਦਾ ਔਰ ਤੁਸੀਂ ਭੁੱਖੇ ਮਰਨ ਨਾਲ ਤੁਸੀਂ ਕਹਿੰਦੇ ਕੋਈ ਨਹੀਂ ਗੋਲੀ ਖਾ ਕੇ ਮਰ ਜਾਾਂਗੇ ਕਿ ਉਹ ਸੜਕਾਂ ਤੇ ਉਤਰ ਆਏ ਔਰ ਵੀਕਐਂਡ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਫੌਜੀ ਆਰਡਰ ਕਰਫਿਊ ਲੱਗਣ ਦੇ ਬਾਵਜੂਦ ਹਜ਼ਾਰਾਂ ਲੋਕ ਜਿਹੜੇ ਨੇ ਰਾਦਰ ਲੱਖਾਂ ਲੋਕ ਲੰਕਾ ਦੇ ਅੱਡ ਸ਼ਹਿਰਾਂ 'ਚ ਬਾਹਰ ਨਿਕਲੇ ਔਰ ਜਿਹੜੀ ਉਹਨਾਂ ਦੀ ਰਾਜਧਾਨੀ ਹੈ ਕੋਲੰਬੋ ਉਸ ਦੇ ਵਿੱਚ ਉਹ ਹਜ਼ਾਰਾਂ ਲੋਕਾਂ ਦਾ ਸਮੂਹ ਫਿਰ ਜ਼ਬਰਦਸਤੀ ਪ੍ਰੈਜ਼ੀਡੈਂਟ ਦੇ ਘਰ 'ਚ ਵੀ ਵੜ ਗਿਆ, ਪ੍ਰਾਈਮ ਮਿਨਿਸਟਰ ਦੇ ਘਰ 'ਚ ਵੀ ਵੜ ਗਿਆ ਔਰ ਤਸਵੀਰਾਂ ਚਾਰ ਚੁਫੇਰੇ ਕਿ ਜੀ ਪ੍ਰੈਜ਼ੀਡੈਂਟ ਦੇ ਸਵਿਮਿੰਗ ਪੂਲ 'ਚ ਲੋਕ ਜਿਹੜੇ ਸਣੇ ਕੱਪੜਿਆਂ ਦੇ ਤੈਰ ਰਹੇ ਨੇ ਅੰਦਰ ਵੜ ਕੇ ਜਿਹੜਾ ਉਹਨਾਂ ਦਾ ਔਰ ਰੈਗੂਲਰ ਉਹਨਾਂ ਨੇ ਉੱਥੇ ਕਬਜ਼ਾ ਕੀਤਾ ਹੋਇਆ। ਪ੍ਰੈਜ਼ੀਡੈਂਟ ਜਿਹਦਾ ਨਾਂ ਗੋਟਾਬਾਇਆ ਰਾਜਾਪਕਸਾ ਹੈ ਉਹ ਕਿੱਥੇ ਹੈ ਉਹਦੀਆਂ ਵੇਅਰ ਅਬਾਊਟਸ ਨਹੀਂ ਪਤਾ। ਪਹਿਲਾਂ ਸੀ ਉਹਨਾਂ ਦੇ ਸਪੀਕਰ ਨੇ ਜਿਹੜਾ ਪਾਰਲੀਮੈਂਟ ਦੇ ਅਨਾਉਂਸ ਕੀਤਾ ਸੀ ਜੀ ਕਿ ਉਹ ਗਵਾਂਢੀ ਮੁਲਕ 'ਚ ਆ ਗਿਆ ਔਰ ਉਹ ਵਾਪਸ ਆਏਗਾ ਔਰ 13 ਜੁਲਾਈ ਵਾਲੇ ਦਿਨ ਉਹ ਵਾਪਸ ਆ ਕੇ ਤੇ ਅਸਤੀਫਾ ਦੇਗਾ ਕਿਉਂਕਿ 13 ਜੁਲਾਈ ਦਾ ਦਿਨ ਜਿਹੜਾ ਫੁੱਲ ਮੂਨ ਡੇ ਹੈ ਜਿਹਨੂੰ ਪੂਰਨਮਾਸ਼ੀ ਅਸੀਂ ਕਹਿੰਦੇ ਔਰ ਇਸ ਦਿਨ ਦਾ ਸੰਬੰਧ ਬੁੱਧ ਦੇ ਨਿਰਵਾਣ ਪ੍ਰਾਪਤ ਨਾਲ ਵੀ ਹੈ ਕਿਉਂਕਿ ਬੁੱਧ ਦੀ ਇੱਕ ਆਪਣੀ ਹਿਸਟਰੀ ਹੈ। ਮਹਾਤਮਾ ਬੁੱਧ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਦਾ ਨਾਂ ਸਿਧਾਰਥਾ, ਉਹਨਾਂ ਦੇ ਪਿਤਾ ਦਾ ਨਾਂ ਸ਼ੁਧੋਧਨ ਔਰ ਇਹ ਜਿਹੜੀ ਉਹਨਾਂ ਦੀ ਰਿਆਸਤ ਸੀ ਕਪਲਵਸਤੂ ਜਿਹੜੀ ਮੌਜੂਦਾ ਨੇਪਾਲ ਦੇ ਵਿੱਚ ਹੈ ਔਰ ਅਸੀਂ ਕਹਾਣੀ ਤੋਂ ਵਾਕਿਫ ਹੈ ਕਿ ਕਿਵੇਂ ਉਹ ਇੱਕੋ ਇੱਕ ਲੜਕਾ ਸੀ ਔਰ ਬਹੁਤ ਛੋਟੇ ਹੁੰਦਿਆਂ ਉਹਨਾਂ ਦੀ ਮਦਰ ਦੀ ਡੈਥ ਹੋਈ ਔਰ ਜਿਵੇਂ ਕਹਾਣੀਕਾਰ ਇਹ ਬਿਆਨਦੇ ਨੇ ਕਿ ਭਾਈ ਇਹ ਜਿਹੜੇ ਐਸਟ੍ਰੋਲੋਜਰ ਸੀ ਨਜੂਮੀ ਜਾਂ ਜੋਤਸ਼ੀ ਉਹਨਾਂ ਨੇ ਇਹ ਗੱਲ ਕਹੀ ਉਹਦੇ ਪਿਓ ਨੂੰ ਕਿ ਵੀ ਤੇਰੇ ਘਰ ਜਿਹੜਾ ਇਹ ਮੁੰਡਾ ਜੰਮਿਆ ਇਹ ਜਾਂ ਤਾਂ ਬਹੁਤ ਵੱਡਾ ਬਾਦਸ਼ਾਹ ਹੋਏਗਾ ਜਾਂ ਫਕੀਰ ਹੋਏਗਾ ਔਰ ਇਹ ਜਿਹੜਾ ਉਹਨੇ ਪਿਓ ਨੇ ਕਿਹਾ ਵੀ ਫਕੀਰ ਤਾਂ ਹੋਏਗਾ ਜੇ ਮੈਂ ਇਹਨੂੰ ਕੋਈ ਜਿਹੜਾ ਉਹ ਦੁੱਖ ਦੀ ਚੀਜ਼ ਦੇਖਣੀ ਨਾ ਦਿਆਂਗਾ ਔਰ ਉਹਨੇ ਬੜੇ ਨਾਜ਼ਾਂ ਨਾਲ ਪਾਲਿਆ ਔਰ ਉਹਨੂੰ ਬਿਲਕੁਲ ਬਾਹਰ ਨੇ ਰਾਜ ਮਹਿਲ ਦੇ ਵਿੱਚ ਸਾਰੀਆਂ ਸਹੂਲਤਾਂ ਜਿਵੇਂ ਹੁੰਦੀਆਂ ਨੇ ਔਰ ਛੋਟੀ ਉਮਰ ਦੇ ਵਿੱਚ ਵਿਆਹ ਵੀ ਕਰ ਦਿੱਤਾ ਹੈ ਔਰ ਉਸ ਦੇ ਬੱਚਾ ਵੀ ਹੋਇਆ ਜਿਹਦਾ ਨਾਂ ਰਾਹੁਲ ਕਰਕੇ ਆਉਂਦਾ ਹੈ ਹਿਸਟਰੀ। ਲੇਕਿਨ ਉਹਨੇ ਇੱਕ ਦਿਨ ਇਹ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਵੀ ਮੈਂ ਜਿਸ ਮੁਲਕ ਦਾ ਰਾਜਾ ਬਣਨਾ ਹੈ ਮੈਨੂੰ ਉਸ ਦਾ ਜਿਹੜਾ ਸੈਰ ਤਾਂ ਕਰਵਾ ਦਿਓ ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਵੀ ਸਾਰੇ ਪਾਸੇ ਖੁਸ਼ੀਆਂ ਮੰਗਲ ਲੋਕ ਜਿਹੜੇ ਨੇ ਨਾਚ ਔਰ ਦੂਜੇ ਤੀਜੇ ਹੋ ਰਹੇ ਸੀ। ਪਰ ਉਹ ਜਦੋਂ ਉਹ ਰੱਥ ਦੇ ਉੱਤੇ ਉਦੋਂ ਰੱਥ ਹੀ ਸਨ ਰੱਥ ਦੇ ਉੱਤੇ ਉਹ ਨਿਕਲਿਆ ਉਹਦਾ ਜਿਹੜਾ ਰਥਵਾਨ ਸੀ ਉਹਦਾ ਨਾਂ ਚੰਨਾ ਸੀ ਔਰ ਉਹ ਗੁਜ਼ਰ ਰਿਹਾ ਭੀੜ 'ਚੋਂ ਔਰ ਉਹਨੇ ਦੇਖਿਆ ਕਿ ਵੀ ਭੀੜ ਦੇ ਉੱਤੇ ਉਹਦੀ ਅੱਖ ਪਈ ਇੱਕ ਥਾਂ 'ਤੇ ਕਿ ਇੱਕ ਬਜ਼ੁਰਗ ਜਿਹੜਾ ਹੈ ਉਹ ਜਿਹਨੂੰ ਕੁੱਬ ਪਿਆ ਹੋਇਆ ਉਹ ਵੀ ਉਸ ਭੀੜ 'ਚ ਪਿੱਛੇ ਜੇ ਖੜਾ ਹੈ। ਉਹਨੇ ਆਪਣਾ ਰੱਥ ਰੁਕਵਾਇਆ ਔਰ ਉਹਨੇ ਉਹਦੇ ਵੱਲ ਇਸ਼ਾਰਾ ਕੀਤਾ ਵੀ ਇਹ ਕੀ ਹੈ ਤੇ ਉਹਨੇ ਉਹਨੂੰ ਕਿਹਾ ਉਹਦੇ ਰਥਵਾਨ ਨੇ ਚੰਨੇ ਨੇ ਕਿ ਵੀ ਬੁਢਾਪਾ ਆਉਂਦਾ ਔਰ ਬੁਢਾਪੇ 'ਚ ਕਹਿੰਦਾ ਵੀ ਅੱਛਾ ਇਹ ਜਿਵੇਂ ਦੇ ਅਸੀਂ ਹਾਂ ਇਵੇਂ ਦੇ ਅਸੀਂ ਨਹੀਂ ਰਹਿ ਸਕਦੇ ਔਰ ਉਹ ਚਲਾ ਗਿਆ ਉਵੇਂ ਉਦਾਸ ਮੁੜ ਗਿਆ। ਫਿਰ ਕੁਛ ਮਹੀਨਿਆਂ ਬਾਅਦ ਉਹਨੇ ਫਿਰ ਆਪਣੀ ਖਾਹਿਸ਼ ਜ਼ਾਹਿਰ ਕੀਤੀ ਉਵੇਂ ਹੀ ਆਇਆ ਔਰ ਉਸ ਵਿਜ਼ਿਟ ਵੇਲੇ
ਉਸਨੇ ਦੇਖਿਆ ਕਿ ਵੀ ਇੱਕ ਬਹੁਤ ਬਿਮਾਰ ਬੰਦਾ ਜਿਹੜਾ ਉਸ ਭੀੜ ਦੇ ਵਿੱਚ ਹੈ, ਬਜ਼ੁਰਗ ਹੈ, ਬੁੱਢਾ ਹੈ, ਬਿਮਾਰ ਹੈ। ਔਰ ਤੀਸਰੀ ਵਾਰ ਉਹਨੇ ਆਪਣੀ ਵਿਜ਼ਿਟ ਦੇ ਵੇਲੇ ਦੇਖਿਆ ਕਿ ਇੱਕ ਕੋਈ ਦੂਰ ਉਹਦੀ ਨਜ਼ਰ ਪਈ ਕਿ ਕੋਈ ਅਰਥੀ ਲਿਜਾ ਰਿਹਾ ਔਰ ਉਹਨੂੰ ਇਹ ਪਤਾ ਲੱਗਦਾ ਵੀ ਅਲਟੀਮੇਟਲੀ ਇਹ ਬਾਡੀ ਇਹਦਾ ਐਂਡ ਵੀ ਹੁੰਦਾ ਹੈ। ਔਰ ਆਪਣੀ ਅਗਲੀ ਵਿਜ਼ਿਟ ਵੇਲੇ ਉਹਨੇ ਇੱਕ ਭੀੜ ਦੇ ਵਿੱਚ ਫਕੀਰ ਨੁਮਾ ਇਨਸਾਨ ਦੇਖਿਆ ਜਿਹੜਾ ਬਾਕੀਆਂ ਨਾਲੋਂ ਬੜਾ ਖੁਸ਼ ਲੱਗ ਰਿਹਾ ਸੀ। ਉਹਨੇ ਉਹਨੂੰ ਰੁਕਵਾਇਆ ਰੱਥ ਨੂੰ, ਉਹਨੇ ਪੁੱਛਿਆ ਕਿ ਵੀ ਇਹ ਕੀ ਹੈ ਔਰ ਉਹਨੇ ਕਿਹਾ ਜੀ ਕਿ ਇਹ ਜਿਹੜਾ ਇਸ ਸੰਸਾਰ ਤੋਂ ਵਿਰਕਤ ਹੈ, ਇਹਨੇ ਜਿਹੜਾ ਇਸ ਸੱਚ ਦੀ ਖੋਜ 'ਚ ਨਿਕਲਿਆ ਔਰ ਇਹ ਚਲੋ ਇਹ ਕਹਾਣੀ ਜੁੜੀ ਹੋਈ ਹੈ। ਪਰ ਇਵੇਂ ਹੁੰਦਾ ਹੈ ਕਿ ਭਾਈ ਫਿਰ ਇੱਕ ਰਾਤ ਜਿਹੜਾ ਸਿਧਾਰਥ ਜਿਹੜਾ ਬਾਅਦ 'ਚ ਮਹਾਤਮਾ ਬੁੱਧ ਬਣਦਾ ਉਹ ਆਪਣੀ ਸੁੱਤੀ ਹੋਈ ਪਤਨੀ ਔਰ ਬੱਚੇ ਨੂੰ ਛੱਡ ਕੇ ਘਰੋਂ ਨਿਕਲ ਜਾਂਦਾ ਹੈ, ਲੰਬਾ ਉਹਦੀ ਸਾਧਨਾ। ਔਰ ਫਿਰ ਇੱਕ ਬੈਨਾਇਨ ਟਰੀ ਜਿਹਨੂੰ ਬੱਟ ਵ੍ਰਿਕਸ਼ ਕਹਿੰਦੇ ਨੇ, ਅੱਜ ਵੀ ਉਹ ਬਿਹਾਰ ਦੇ ਗਿਆ ਨਾਂ ਦਾ ਜ਼ਿਲ੍ਹਾ ਗਿਆ ਥਾਂ ਹੈ ਜਿੱਥੇ ਕਿ ਉਸ ਦੇ ਥੱਲੇ ਥੱਕ ਹਾਰ ਕੇ ਆ ਕੇ ਬੈਠਦਾ ਹੈ ਕਿ ਇਹ ਵੀ ਹੈ ਜੰਗਲ 'ਚ ਜਿਹੜਾ ਉਹ ਬੇਹੋਸ਼ ਹੋ ਕੇ ਭੁੱਖ ਦੇ ਨਾਲ ਡਿੱਗ ਪੈਂਦਾ ਹੈ। ਇੱਕ ਜਿਹੜੀ ਬੱਕਰੀਆਂ ਚਾਰਨ ਵਾਲੀ ਉਹਦੇ ਮੂੰਹ 'ਚ ਬੱਕਰੀ ਦੀਆਂ ਧਾਰਾਂ ਮਾਰਦੀ ਹੈ ਔਰ ਇਹ ਸਾਰੇ 'ਚੋਂ ਗੁਜ਼ਰਦਿਆਂ ਉਸ ਦਰਖਤ ਦੇ ਥੱਲੇ ਜਿਹੜੀ, ਕਿਉਂਕਿ ਇਹ ਜਿਹੜਾ 13 ਜੁਲਾਈ ਦਾ ਦਿਨ ਜਿੱਦਣ ਉਹਨੇ ਇਹ ਕਿਹਾ ਜੀ ਮੈਂ ਆਵਾਂਗਾ ਦੁਬਾਰਾ ਅਸਤੀਫਾ ਦੇਣ, ਇਹ ਉਹਦੇ ਨਾਲ ਜੁੜਿਆ ਹੋਇਆ ਕਿ ਇੱਕ ਫੁੱਲ ਮੂਨ ਜਿਹਨੂੰ ਅਸੀਂ ਪੂਰਨਮਾਸ਼ੀ ਕਹਿੰਦੇ ਹਾਂ ਉਸ ਦੇ ਥੱਲੇ, ਉਸ ਦਰਖਤ ਦੇ ਥੱਲੇ ਬੈਠਾ ਤੇ ਜੋ ਉਹਦੇ ਅੰਦਰ ਚੱਲ ਰਹੇ ਸਵਾਲ ਸੀ ਉਸ ਦਾ ਉਹਨੂੰ ਜਵਾਬ ਮਿਲ ਜਾਂਦਾ ਜਿਹਨੂੰ ਨਿਰਵਾਣ ਕਿਹਾ ਜਾਂਦਾ ਔਰ ਉਹਨਾਂ ਦਾ ਨਿਰਵਾਣਾ। ਸੋ ਇਹੀ ਜਿਹੜਾ ਦਰਖਤ ਸੀ ਜਿਸ ਦਰਖਤ ਦੇ ਥੱਲੇ ਉਹਨੂੰ ਗਿਆਨ ਹੋਇਆ ਕਦੇ, ਔਰ ਲਗਭਗ 800 ਤੋਂ 1000 ਸਾਲ ਉਸ ਖਿੱਤੇ ਦੇ ਵਿੱਚ ਬੁੱਧ ਧਰਮ ਦਾ ਬੋਲਬਾਲਾ, ਸਭ ਤੋਂ ਵੱਡਾ ਮਜ਼ਹਬ ਜਿਹੜਾ ਸਟੇਟ ਰਿਲੀਜਨ ਵਿੱਚ ਸੀ, ਅਸ਼ੋਕਾ ਉਹਨਾਂ ਦਾ ਕਿੰਗ ਹੋਇਆ। ਪਰ ਫਿਰ ਜਦੋਂ ਬ੍ਰਾਹਮਣਾਂ ਨੇ ਪਲਟਾ ਮਾਰਿਆ ਔਰ ਜਿਵੇਂ ਉਹਨਾਂ ਨੇ ਧੋਖੇ ਨਾਲ ਬੋਧੀ ਰਾਜਿਆਂ ਦਾ ਕਤਲ ਕੀਤਾ, ਉਹਨਾਂ ਦੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਬੋਧੀਆਂ ਨੂੰ ਪਾਣੀ ਦੇ ਵਿੱਚ ਡੋਬ ਕੇ ਮਾਰਿਆ, ਜਿਉਂਦੇ ਸਾੜਿਆ, ਬਹੁਤ ਸਾਰੇ ਦੌੜ ਗਏ ਕਿਤੇ। ਜਦੋਂ ਅਸੀਂ ਚੀਨ, ਵੀਅਤਨਾਮ, ਕੰਬੋਡੀਆ, ਕੋਰੀਆ, ਇਹਨਾਂ ਸਾਰੇ ਮੁਲਕਾਂ ਦੇ ਵਿੱਚ, ਸ੍ਰੀਲੰਕਾ, ਇਸ ਦੇ ਵਿੱਚ ਬੁੱਧ ਧਰਮ ਨੂੰ ਦੇਖਦੇ ਤੇ ਇਹ ਕਹਾਣੀ ਉਹਦੇ ਨਾਲ ਜੁੜਦੀ ਹੈ ਕਿ ਬ੍ਰਾਹਮਣਾਂ ਦੇ ਉਹਨਾਂ ਜ਼ੁਲਮਾਂ ਦੇ ਸਾਹਮਣੇ ਬੋਧੀ ਉੱਥੋਂ ਦੌੜੇ ਔਰ ਬ੍ਰਾਹਮਣਾਂ ਨੇ ਫਿਰ ਈਵਨ ਉਸ ਦਰਖਤ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਸੀ ਜਿਹੜਾ ਵੱਟ ਬ੍ਰਿਕਸ਼ ਜਾਂ ਬੈਨੀਅਨ ਟਰੀ ਜਿਹਦੇ ਥੱਲੇ ਬੁੱਧ ਨੂੰ ਗਿਆਨ ਹੋਇਆ ਸੀ। ਲੇਕਿਨ ਉਸ ਤੋਂ ਪਹਿਲਾਂ ਜਦੋਂ ਅਸ਼ੋਕ ਦੇ ਜ਼ਮਾਨੇ 'ਚ ਬੁੱਧ ਧਰਮ ਅਫਗਾਨਿਸਤਾਨ ਤੋਂ ਲੈ ਕੇ ਦੂਸਰੇ ਸਿਰੇ ਤੱਕ ਸੀ, ਉਦੋਂ ਅਸ਼ੋਕ ਦੀ ਇੱਕ ਭੈਣ ਜਿਹੜੀ ਹੈ ਉਹ ਭਿਕਸ਼ੂ ਬਣ ਗਈ ਸੀ, ਮੰਕ ਜਿਹਨੂੰ ਕਹਿੰਦੇ ਨੇ, ਬੁੱਧਿਸਟ ਭਿਕਸ਼ੂਣੀ ਉਹਨਾਂ ਦੀ ਜ਼ੁਬਾਨ 'ਚ ਕਹਿਣਾ ਹੋਏ। ਔਰ ਉਹਨੇ ਜਾ ਕੇ ਸ੍ਰੀਲੰਕਾ ਦੇ ਵਿੱਚ ਜਿਹੜਾ ਬੁੱਧ ਧਰਮ ਦਾ ਪ੍ਰਚਾਰ ਕੀਤਾ ਸੀ ਉਹ ਅਸ਼ੋਕ ਦੀ ਭੈਣ ਨੇ ਕੀਤਾ ਸੀ। ਔਰ ਉਸ ਪੀਰੀਅਡ 'ਚ ਜਿਹੜਾ ਉਹ ਦਰਖਤ ਜਿਹੜਾ ਬੈਨੀਅਨ ਟਰੀ ਸੀ ਉਹਦੀ ਇੱਕ ਬ੍ਰਾਂਚ ਲਿਜਾ ਕੇ ਉੱਥੇ ਸ੍ਰੀਲੰਕਾ ਦੇ ਵਿੱਚ ਪਲਾਂਟ ਕੀਤੀ ਗਈ ਸੀ, ਉੱਥੇ ਉਹ ਦਰਖਤ ਬਣਾਇਆ ਗਿਆ ਸੀ। ਔਰ ਇਹ ਜਦੋਂ ਦਰਖਤ ਇਹਨਾਂ ਨੇ ਸਾੜ ਦਿੱਤਾ ਬਾਹਮਣਾਂ ਨੇ, ਔਰ ਕੁਝ ਸਮੇਂ ਬਾਅਦ ਜਦੋਂ ਥੋੜ੍ਹਾ ਬਹੁਤ ਹਾਲਾਤ ਨਾਰਮਲ ਹੋਏ ਫਿਰ ਉਸੇ ਹੀ ਜਿਹੜੀ ਸ੍ਰੀਲੰਕਾ 'ਚ ਜਾ ਕੇ ਦਰਖਤ ਲਾਇਆ ਗਿਆ ਸੀ ਉਹਦੀ ਇੱਕ ਬ੍ਰਾਂਚ ਲਿਆ ਕੇ ਉਸੇ ਥਾਂ ਦੇ ਉੱਤੇ ਪਲਾਂਟ ਕੀਤੀ ਗਈ। ਔਰ ਅੱਜ ਜਿੱਥੇ ਗਿਆ ਬੌਧ ਗਿਆ ਉਹਨੂੰ ਕਹਿੰਦੇ ਨੇ, ਉਸ ਦਰਖਤ ਦੇ, ਔਰ ਉੱਥੇ ਅੱਜ ਵੀ ਉਸ ਬੌਧ ਗਿਆ ਦੇ ਅੱਧੇ ਹਿੱਸੇ ਤੇ ਬਾਹਮਣਾਂ ਨੇ ਕਬਜ਼ਾ ਕੀਤਾ ਹੋਇਆ ਔਰ ਅੱਧਿਆਂ 'ਚ ਜਿਹੜੇ ਬੁੱਧਿਸਟ ਮੰਕ ਨੇ। ਸੋ ਇਹ ਬੈਕਗਰਾਊਂਡ ਸਮਝਣੀ ਜ਼ਰੂਰੀ ਹੈ ਕਿ ਵੀ ਉਹੀ ਬੁੱਧ ਧਰਮ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਰਤ ਜਿਹੜਾ ਹੈ ਉਹ ਕਿਸ ਰਸਤੇ ਤੇ ਜਾ ਰਿਹਾ ਔਰ ਜਿਹੜਾ ਨੈਰੇਟਿਵ ਦੀ ਜੇ ਗੱਲ ਕਰੀਏ ਤਾਂ ਤੁਸੀਂ ਭਾਰਤੀ ਮੀਡੀਆ 'ਚ ਦੇਖੋਗੇ ਕਿ ਜੋ ਸ੍ਰੀਲੰਕਾ 'ਚ ਚੱਲ ਰਿਹਾ ਹੈ ਉਹਨੂੰ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਜਿਹੜਾ ਉਹ ਸ੍ਰੀਲੰਕਾ ਦੇ ਰਸਤੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਾਕਿਸਤਾਨ ਦੇ ਵਿੱਚ ਇਕਨੋਮਿਕਲ ਕ੍ਰਾਈਸਿਸ ਹੈ, IMF ਦੇ ਨਾਲ ਉਹਨਾਂ ਦੀ ਜਿਹੜੀ ਹੈ ਉਹ ਅਜੇ ਤੱਕ ਡੀਲ ਕੋਈ ਫਾਈਨਲ ਨਹੀਂ ਹੋਈ। ਹਾਲਾਂ ਚੀਨ ਨੇ $3.5 ਬਿਲੀਅਨ ਪਾਕਿਸਤਾਨ ਨੂੰ ਦਿੱਤੇ ਨੇ, ਜਿਹਦੇ ਥੱਲੇ ਉਹਨਾਂ ਦਾ ਇਸ ਵੇਲੇ ਰੁਪਈਆ ਰੈਲੇਟਿਵਲੀ ਸਟੇਬਲ ਹੈ, ਜਿਵੇਂ 2 ਹਫ਼ਤੇ ਪਹਿਲਾਂ ਤੱਕ ਅਨਸਟੇਬਲ ਸੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ 'ਚ 17 ਤਰੀਕ ਨੂੰ, 17 ਜੁਲਾਈ ਨੂੰ ਜਿਹੜੀਆਂ ਜਿਮਨੀ ਚੋਣਾਂ ਜਿਨ੍ਹਾਂ ਨੂੰ ਬਾਈ ਇਲੈਕਸ਼ਨਸ ਅਸੀਂ ਕਹਿੰਦੇ ਹਾਂ ਹੋਣ ਜਾ ਰਹੀਆਂ ਔਰ ਇਸ ਵੇਲੇ ਕਾਫੀ ਕਸ਼ੀਦਗੀ ਹੈ ਮਾਹੌਲ ਦੇ ਵਿੱਚ। ਲੇਕਿਨ ਗੱਲ ਸਿਰਫ ਇਕਨੋਮਿਕਲੀ ਨਹੀਂ ਹੈ ਕਿ ਜੀ ਇਹ ਰਾਜਾ ਪਕਸ਼ਾ ਨੇ ਇਕਨੋਮਿਕਲ ਉਹਨਾਂ ਦਾ ਮਾਡਲ ਕੀ ਸੀ ਜਾਂ ਦੂਜਾ ਕੀ ਸੀ। ਅਸੀਂ ਇਹ ਦੇਖਾਂਗੇ
ਕਿ ਜਿਹੜੀਆਂ ਸੁਸਾਇਟੀਜ਼ ਦੇ ਵਿੱਚ ਉਹ ਵਿਚਾਰਧਾਰਾ ਜਾਂ ਉਹ ਆਈਡੀਓਲੋਜੀ ਜਿਹੜੀ ਨਫ਼ਰਤ ਤੇ ਆਧਾਰਿਤ ਹੁੰਦੀ ਹੈ, ਜੀ, ਜਿਹੜੀ ਸਮਾਜ ਨੂੰ ਵੰਡਦੀ ਹੈ, ਡਿਵਾਈਡ ਕਰਦੀ ਹੈ, ਜਿਸ ਚੋਂ ਇਨਜਸਟਿਸ ਨਿਕਲਦਾ ਹੈ, ਔਰ ਇਸ ਕਿਸਮ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਵਾਲਿਆਂ ਨੂੰ ਜਦੋਂ ਲੋਕ ਇੱਕ ਦੇਵਤੇ ਵਾਂਗ ਜਾਂ ਇੱਕ ਸੇਵੀਅਰ ਵਾਂਗ ਜਾਂ ਇੱਕ ਮਸਾਏ ਵਾਂਗ ਡੀਲ ਕਰਨ ਲੱਗ ਜਾਂਦੇ ਨੇ ਤੇ ਉਹ ਵੀ ਆਪਣੇ ਆਪ ਨੂੰ ਮਸੀਹਾ ਸਮਝਣ ਲੱਗ ਜਾਂਦਾ ਹੈ, ਤੇ ਉਹ ਸੁਸਾਇਟੀਜ਼ ਬੇਸ਼ੱਕ ਟੈਂਪਰੇਰੀਲੀ ਜ਼ਰੂਰ ਲੱਗਦਾ ਹੈ ਕਿ ਵੀ ਉਹ ਤਰੱਕੀ ਕਰ ਰਹੀਆਂ, ਪਰ ਇਵੈਂਚੁਅਲੀ ਉਹਨਾਂ ਸੁਸਾਇਟੀਜ਼ ਦਾ, ਉਹਨਾਂ ਮੁਲਕਾਂ ਦਾ ਕਲੈਪਸ ਹੁੰਦਾ ਹੈ। ਅਸੀਂ ਪਿਛਲੇ ਹਫਤੇ ਹਿਟਲਰ ਔਰ ਮੁਸੋਲਿਨੀ, ਜਿਨ੍ਹਾਂ ਨੇ ਇੱਕ ਸਟੇਜ ਤੇ ਬੇਸ਼ੱਕ ਹਿਟਲਰ ਨੇ ਜਰਮਨੀ ਨੂੰ ਔਰ ਮੁਸੋਲਿਨੀ ਨੇ ਇਟਲੀ ਨੂੰ ਮੁਸ਼ਕਲ ਚੋਂ ਕੱਢਿਆ, ਮੁਲਕ ਨੂੰ ਜਿਹੜਾ ਤਰੱਕੀ ਦੇ ਰਸਤੇ ਤੇ ਪਾਇਆ, ਔਰ ਉਹਨਾਂ ਦੇ ਮੁਲਕ ਦੇ ਲੋਕਾਂ ਨੂੰ ਵੀ ਲੱਗਣ ਲੱਗ ਗਿਆ ਕਿ ਜੀ ਇਹੀ ਸਾਡੇ ਸੇਵੀਅਰ ਨੇ। ਉਹਨਾਂ ਨੇ ਫਿਰ ਜਿਸ ਅੰਦਾਜ਼ 'ਚ ਨਾਜ਼ੀਆਂ ਨੇ ਔਰ ਫਾਸ਼ੀਵਾਦੀ ਮੁਸੋਲਿਨੀ ਦੀ ਪਾਰਟੀ ਨੇ ਜਿਵੇਂ ਨਫ਼ਰਤ ਫੈਲਾਈ, ਜਿਵੇਂ ਆਪਣੀਆਂ ਵੋਜ਼ ਲਈ, ਆਪਣੀਆਂ ਡਿਫਿਕਲਟੀਜ਼ ਲਈ ਯਹੂਦੀਆਂ ਨੂੰ, ਦੂਸਰੇ ਫਿਰਕਿਆਂ ਨੂੰ ਜ਼ਿੰਮੇਵਾਰ ਦੱਸਿਆ, ਫਿਰ ਉਹਨਾਂ ਦੀ ਸਿਸਟਮੈਟਿਕ ਪ੍ਰੋਸੀਕਿਊਸ਼ਨ ਜਿਹੜੀ ਆ ਉਹ ਕੀਤੀ, ਪਰਸੀਕਿਊਸ਼ਨ ਕੀਤੀ, ਔਰ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਐਂਡ ਫਿਰ ਕਿੱਥੇ ਜਾ ਕੇ ਹੋਇਆ। ਇਹੀ ਨਹੀਂ ਵੀ ਹਿਟਲਰ ਔਰ ਮੁਸੋਲਿਨੀ ਦੋਨਾਂ ਦਾ ਐਂਡ ਹੋਇਆ, ਉਸ ਸਾਰੀ ਮਾਰ ਚੋਂ ਫਿਰ ਕਿਵੇਂ ਲੰਬਾ ਵਕਤ ਜਰਮਨੀ ਔਰ ਇਟਲੀ ਉੱਠ ਨਹੀਂ ਸਕੇ, ਔਰ ਅੱਜ ਤੱਕ ਜਿੱਥੇ ਉਹ ਕਲੰਕ ਵੀ ਨਾਲ ਲੈ ਕੇ ਫਿਰਦੇ ਨੇ, ਉੱਥੇ ਜਰਮਨੀ ਜਿਹੜਾ ਯੂਰਪ ਦੇ ਵਿੱਚ ਕਦੇ ਪ੍ਰਸ਼ੀਅਨ, ਇੱਕ ਪਰਸ਼ੀਆ ਹੈ, ਜਦੋਂ ਅਸੀਂ ਈਰਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਇੱਕ ਪ੍ਰਸ਼ੀਅਨ ਰਜੀਮ ਜਿਨ੍ਹਾਂ ਦਾ ਇੱਕ ਆਪਣਾ ਜਰਮਨਸ ਦਾ ਯੂਰਪ ਦੇ ਵਿੱਚ ਰੋਲ ਰਿਹਾ, ਪੋਸਟ ਸੈਕੰਡ ਵਰਲਡ ਵਾਰ ਜਿਹੜਾ ਜਰਮਨ ਫਿਰ ਸੈਕੰਡ ਫਿਡਲ ਹੀ ਪਲੇ ਕਰਦਾ। ਹੁਣ ਇਹ ਸਾਰੇ ਦਾ ਪਿਛੋਕੜ ਜੇ ਅਸੀਂ ਦੇਖੀਏ ਤੇ ਇਹ ਜਿਹੜੇ ਅੱਜ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਸ੍ਰੀਲੰਕਾ ਦੇ ਜਿਹੜੇ ਭੱਜੇ ਹੋਏ ਨੇ, ਪ੍ਰਾਈਮ ਮਿਨਿਸਟਰ ਦੇ ਤਾਂ ਘਰ ਨੂੰ ਹੀ ਜਿਹੜੀ ਆ ਉਹ ਉਹਨਾਂ ਨੇ ਅੱਗ ਲਾਈ, ਜਾਂ ਉਹਨਾਂ ਦੇ ਹੁਣ ਇਹ ਜਿਹੜੇ ਦੋਵੇਂ ਤਿੰਨੇ ਭਰਾ ਗੋਟਾਬਾਇਆ ਰਾਜਾਪਕਸ਼ਾ, ਇਹਨਾਂ ਦੀ ਜੇ ਤੁਸੀਂ ਦੇਖੋ ਕਿ ਵੀ ਇਹਨਾਂ ਦੀ ਮਾੜੀ ਜਿਹੜੀ ਮਸ਼ਹੂਰੀ ਕਿੱਥੋਂ ਹੋਈ, ਮਾੜੀ ਮਸ਼ਹੂਰੀ ਇਸ ਲਈ ਕਿ ਵੀ ਇਹਦੇ ਚੋਂ ਉਹ ਪਾਵਰ ਬਣ ਕੇ ਨਿਕਲੇ, ਔਰ ਅਲਟੀਮੇਟਲੀ ਉਹ ਡਿਕਟੇਟਰਾਂ ਵਾਂਗ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਵੀ ਅਮੈਂਡ ਕੀਤਾ। ਇਸ ਹੱਦ ਤੱਕ ਉਹਨਾਂ ਨੇ ਆਪਣੀ ਤਾਕਤ ਬਣਾ ਲਈ ਕਿ ਅੱਜ ਜਦੋਂ ਅਸੀਂ ਉਹਨਾਂ ਦੀ ਪਾਰਲੀਮੈਂਟਸ ਦੇਖਦੇ ਹਾਂ ਤਾਂ ਪਾਰਲੀਮੈਂਟ 'ਚ ਆਪੋਜੀਸ਼ਨ ਦੇ ਕੋਲ ਸਿਰਫ ਜਿਹੜੀਆਂ ਨੇ 50 ਸੀਟਾਂ ਨੇ, 225 ਸੀਟਾਂ 'ਚੋਂ ਟੋਟਲ ਇਹਨਾਂ ਦੀ ਪਾਰਟੀ ਦੀਆਂ ਨੇ। ਔਰ ਇਹਨਾਂ ਨੇ ਜਦੋਂ ਆਪਣਾ ਇਮੇਜ ਬਿਲਡ ਕੀਤਾ, ਹਾਲਾਂ ਸ਼੍ਰੀਲੰਕਾ ਦੇ ਇਹ ਜਿਹੜਾ ਭਰਾਵਾਂ ਦਾ ਟੋਲਾ ਕਰਪਸ਼ਨ ਦੇ ਵਿੱਚ ਵੀ ਮੁਲਵਸ ਹੋਇਆ ਜਾਂ ਦੂਜਾ, ਪਰ ਇਹਨਾਂ ਨੇ, ਜੇ ਤਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਟੇਜ ਤੇ ਇਹਨਾਂ ਦਾ ਝੁਕਾਅ ਗੋਟਾਬਾਇਆ ਰਾਜਾਪਕਸ਼ਾ ਔਰ ਇਹਦਾ ਭਰਾ ਜਿਹੜਾ ਪ੍ਰੈਜ਼ੀਡੈਂਟ, ਔਰ ਇਹਨਾਂ ਨੇ ਕ੍ਰੈਡਿਟ ਕਿਵੇਂ ਲਿਆ ਜਾਂ ਲੋਕਾਂ 'ਚ ਆਪਣੀ ਥਾਂ ਬਣਾਈ ਜਦੋਂ ਇਹਨਾਂ ਨੇ ਤਾਮਿਲਾਂ ਦੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਸ਼੍ਰੀਲੰਕਾ ਦੇ ਨਾਰਥ ਦੇ ਵਿੱਚ ਜਿੱਥੇ ਜਾਫਨਾ ਔਰ ਦੂਸਰਾ ਅਸੀਂ ਏਰੀਆ ਦੇਖਦੇ ਹਾਂ ਨਾਰਥ ਈਸਟ, ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤਾਮਿਲ ਹਿੰਦੂ ਰਹਿੰਦੇ ਨੇ। ਇਹ ਉਹੀ ਤਾਮਿਲ ਹਿੰਦੂ ਨੇ ਜਿਨ੍ਹਾਂ ਨੂੰ ਕਦੇ ਟੀ ਜਾਂ ਕਾਫੀ ਦੀ ਪਲਾਂਟੇਸ਼ਨ, ਜਿਹਦੇ ਲਈ ਸ਼੍ਰੀਲੰਕਾ ਦੀ ਜਿਹੜੀ ਜ਼ਮੀਨ ਹੈ ਉਹ ਬੜੀ ਜ਼ਰਖੇਜ਼ ਹੈ ਹਾਲਾਂ, ਔਰ ਦੂਸਰਾ ਉਹਨਾਂ ਦਾ ਵੱਡਾ ਸਾਧਨ ਜਿਹਦੇ ਰਾਹੀਂ ਉਹਨਾਂ ਦੀ ਇਕੋਨਮੀ ਥੋੜ੍ਹੀ ਬਹੁਤ ਸਟੇਬਲ ਹੈ ਉਹ ਟੂਰਿਜ਼ਮ ਹੈ। ਅਦਰਵਾਈਜ਼ ਸ਼੍ਰੀਲੰਕਨ ਕਾਫੀ ਜਾਂ ਚਾਹ ਜਾਣੀ ਜਾਂਦੀ ਹੈ। ਹੁਣ ਇਹ ਲੇਬਰ ਉਹਨਾਂ ਨੇ ਲਿਆਂਦੀ ਤਮਿਲਨਾਡੂ ਦੇ ਮੇਨ ਲੈਂਡ ਤੋਂ, ਜਿੱਥੇ ਅੱਜ ਤਮਿਲਨਾਡੂ ਸਟੇਟ ਹੈ ਭਾਰਤ ਦੀ ਉਸ ਯੂਨੀਅਨ ਦੇ ਵਿੱਚ, ਔਰ ਉੱਥੇ ਇਵੈਂਚੁਅਲੀ ਉਹਨਾਂ ਦੀ ਗਿਣਤੀ ਵੱਧਦੀ ਚਲੀ ਗਈ, ਔਰ ਉਹਨਾਂ ਨੇ ਇਹ ਮੰਗ, ਔਰ ਕਿਵੇਂ ਇੰਡੀਆ ਨੇ ਖੜਾ ਕੀਤਾ, ਇੰਡੀਆ ਜਿਹੜਾ ਸ਼੍ਰੀਲੰਕਾ ਨੂੰ ਡੀਸਟੈਬਿਲਾਈਜ਼ ਕਰਨਾ ਚਾਹੁੰਦਾ ਸੀ ਉਹਨਾਂ ਲੇਟ 70s 80s, ਕਿਉਂਕਿ ਸ਼੍ਰੀਲੰਕਾ ਦਾ ਪ੍ਰਾਈਮ ਮਿਨਿਸਟਰ ਜੈਵਰਧਨੇ ਇੱਕ ਇੰਡੀਪੈਂਡੈਂਟ ਮਾਈਂਡਡ ਬੰਦਾ ਸੀ, ਔਰ ਉਹ ਇੰਦਰਾ ਗਾਂਧੀ ਦੇ ਜਿਹੜਾ ਉਹ ਕਿਸੇ ਧਮਕੀਆਂ 'ਚ ਨਹੀਂ ਸੀ ਆਉਂਦਾ। ਸੋ ਇੰਦਰਾ ਗਾਂਧੀ ਸ਼੍ਰੀਲੰਕਾ ਨੂੰ ਇਵੇਂ ਹੀ ਬਣਾਉਣਾ ਚਾਹੁੰਦੀ ਸੀ ਜੋ ਹਾਲ ਉਹਨੇ ਸਿੱਕਮ ਦਾ ਕੀਤਾ, ਜਾਂ ਭੂਟਾਨ ਵਾਂਗ ਜਾਂ ਨੇਪਾਲ ਵਾਂਗ। ਇਹ ਵੱਖਰੀ ਗੱਲ ਹੈ ਕਿ ਅੱਜ ਨੇਪਾਲ ਇਹਨਾਂ ਦੇ ਹੱਥਾਂ 'ਚੋਂ ਨਿਕਲਿਆ ਹੋਇਆ, ਔਰ ਭੂਟਾਨ ਵੀ ਜਿਹੜਾ ਉਹ ਖੰਭ ਮਾਰ ਰਿਹਾ ਉਹਨਾਂ 'ਚੋਂ ਨਿਕਲਣ ਦੇ ਲਈ, ਲੇਕਿਨ ਜੈਵਰਧਨੇ ਅੜ ਗਿਆ ਔਰ ਉਹਨੇ ਆਪਣੀ ਇੰਡੀਪੈਂਡੈਂਸ ਨਾਲ ਸਮਝੌਤਾ ਕਰਨ ਤੋਂ ਨਾ ਕੀਤੀ। ਨਤੀਜੇ ਦੇ ਤੌਰ ਤੇ ਇੰਡੀਅਨ ਖੁਫੀਆ ਏਜੰਸੀ ਰਾ ਨੇ ਫਿਰ ਕਿਵੇਂ ਪ੍ਰਭਾਕਰਨ ਨੂੰ ਕ੍ਰੀਏਟ ਕੀਤਾ, ਕਿਵੇਂ ਉਹਨਾਂ ਨੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਏਲਮ ਜਿਹਨੂੰ ਲਿਟੇ ਕਿਹਾ ਜਾਂਦਾ ਉਹ ਕ੍ਰੀਏਟ ਕੀਤੀ,
ਕਿਵੇਂ ਉਹਨਾਂ ਨੇ ਸ੍ਰੀਲੰਕਾ ਨੂੰ ਸਿਵਲ ਵਾਰ ਵੱਲ ਧੱਕਿਆ ਔਰ ਹੌਲੀ ਜਦੋਂ ਸੱਚਮੁੱਚ ਹੀ ਲਿਟੇ ਕਾਮਯਾਬ ਹੋਣ ਲੱਗ ਗਏ ਔਰ ਨਾਰਥ ਦੇ ਵਿੱਚ ਉਹਨਾਂ ਨੇ ਆਪਣਾ ਨਾ ਸਿਰਫ ਉਹਨਾਂ ਦੇ ਕੋਲ ਫੌਜ, ਟੈਂਕ, ਜਹਾਜ਼ ਤੱਕ ਉਹਨਾਂ ਨੇ ਬਣਾ ਲਏ, ਬਲਕਿ ਉਹਨਾਂ ਨੇ ਜਿਹੜਾ ਮੇਨਲੈਂਡ ਸ੍ਰੀਲੰਕਾ ਸੀ ਉਹਦੇ 'ਚ ਵੀ ਐਟ ਵਿਲ ਸੁਸਾਈਡ ਬੰਬਰ, ਉਹਨਾਂ ਦੀਆਂ ਕੁੜੀਆਂ, ਮੁੰਡੇ, ਜਿਵੇਂ ਉਹਨਾਂ ਨੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਉਹ ਐਟ ਵਿਲ ਕਰ ਸਕਦੇ ਸੀ। ਉਦੋਂ ਜਿਹੜੇ ਇੰਡੀਆ ਵਾਲਾ ਤਮਿਲਨਾਡੂ ਸੀ ਉਹਨਾਂ ਦੇ ਤਮਿਲਾਂ ਵਿਚਲਾ ਨੈਸ਼ਨਲਿਜ਼ਮ ਵੀ ਜਾਗਿਆ ਔਰ ਇੰਡੀਆ ਨੂੰ ਫਿਕਰ ਹੋਇਆ ਵੀ ਇਹ ਤਾਂ ਜੇ ਇਹ ਲਿਟੇ ਦੇ ਥੱਲੇ ਜਿਹੜਾ ਇਹ ਮੁਲਕ ਬਣ ਗਿਆ ਤੇ ਇਹ ਤਾਂ ਇੱਧਰ ਇਨਸਪਾਇਰ ਕਰੇਗਾ ਤਮਿਲਨਾਡੂ ਨੂੰ ਕਿ ਵੀ ਆਲਰੇਡੀ ਜਦੋਂ ਅਸੀਂ ਸਿਵਲਾਈਜੇਸ਼ਨ ਵਾਈਜ਼ ਦੇਖਦੇ ਹਾਂ ਉਹ ਤਮਿਲਨਾਡੂ ਹੋਏ, ਕਰਨਾਟਕਾ ਹੋਏ, ਆਂਧਰਾ ਹੋਏ, ਤੇਲੰਗਾਨਾ ਹੋਏ, ਕੇਰਲਾ ਹੋਏ, ਇਹ ਸਾਰੇ ਜਿਹੜੀਆਂ ਇਹ 5 ਸਟੇਟਾਂ ਭਾਰਤ ਦੀਆਂ ਨੇ ਇਹ ਡ੍ਰੈਵਿਡਨ ਮੂਲ ਦੀਆਂ ਨੇ। ਔਰ ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ ਭਾਈ ਇਹ ਜਿਹੜਾ ਐਰੀਅਨ ਵਰਸਸ ਡ੍ਰੈਵਿਡਨ, ਹਾਲਾਂਕਿ ਇਹ ਸਾਰੀਆਂ ਥਿਊਰੀਜ਼ ਹਮੇਸ਼ਾ ਉਹਨਾਂ ਦੇ ਡਿਫਰੈਂਟ ਨੈਰੇਟਿਵ ਵੀ ਹੁੰਦੇ ਨੇ, ਲੇਕਿਨ ਇਨ ਜਨਰਲ ਅਸੀਂ ਕਹਿਣਾ ਹੋਏ ਕਿ ਉਹਨਾਂ ਦੀ ਜ਼ਬਾਨ ਵੀ ਵੱਖਰੀ ਹੈ, ਜਿਵੇਂ ਤਮਿਲ ਨੇ ਉਹਨਾਂ ਦੀ ਤਮਿਲ ਜ਼ਬਾਨ, ਔਰ ਉਹ ਉਵੇਂ ਹੀ ਈਵਨ ਇੰਡੀਅਨ ਕਨਸਟੀਟਿਊਸ਼ਨ ਜਿਵੇਂ ਸੰਸਕ੍ਰਿਤ ਨੂੰ ਐਜ਼ ਏ ਕਲਾਸਿਕ ਲੈਂਗੁਏਜ ਮੰਨਿਆ ਹੋਇਆ, ਇਵੇਂ ਹੀ ਤਮਿਲ ਨੂੰ ਵੀ ਮੰਨਿਆ ਹੋਇਆ। ਸੋ ਉਹ ਕੋਈ ਇਹਨਾਂ ਦੀ ਡੋਮੀਨੈਂਸ ਨਹੀਂ ਨੇ ਔਰ ਉਹਨਾਂ ਦਾ ਆਪਣਾ ਲਿਟਰੇਚਰ, ਆਪਣਾ ਸਾਰਾ, ਔਰ ਉਹਨਾਂ ਨੂੰ ਪ੍ਰਾਈਡ ਹੈ ਆਪਣੀ ਸਿਵਲਾਈਜੇਸ਼ਨ ਦੇ ਵਿੱਚ, ਉਹ ਹਿੰਦੀ ਨੂੰ ਨਹੀਂ ਮੰਨਦੇ। ਸੋ ਆਲਰੇਡੀ ਇਹ ਜਿਹੜੀ ਇਸ ਕਿਸਮ ਦੀਆਂ ਤਰੰਗਾਂ ਜਦੋਂ ਤਮਿਲਨਾਡੂ 'ਚ ਵੀ ਫਰੀडम ਦੀਆਂ ਆਈਆਂ ਤਾਂ ਇੰਡੀਆ ਨੇ ਨਾ ਸਿਰਫ ਬੈਕ ਟਰੈਕ ਕੀਤਾ, ਉਸੇ ਹੀ ਸ੍ਰੀਲੰਕਨ ਗਵਰਨਮੈਂਟ ਦੇ ਨਾਲ ਜਿਹੜਾ ਸਮਝੌਤਾ ਕਰਕੇ ਫਿਰ ਪੀਸ ਕੀਪਿੰਗ ਫੋਰਸ ਦੇ ਥੱਲੇ ਤਮਿਲਾਂ ਨੂੰ ਮਾਰਨ ਦੇ ਲਈ ਆਪਣੇ ਫੌਜੀ ਭੇਜ ਦਿੱਤੇ। ਹਾਲਾਂ ਉਹਨਾਂ ਦਾ ਉੱਥੇ ਕੀ ਹਸ਼ਰ ਹੋਇਆ ਇੱਕ ਵੱਖਰੀ ਕਹਾਣੀ ਹੈ। ਔਰ ਅਲਟੀਮੇਟਲੀ ਇੰਦਰਾ ਗਾਂਧੀ ਦੀ ਨੀਤੀ ਜਿਹਨੂੰ ਰਾਜੀਵ ਗਾਂਧੀ ਨੇ ਵੀ ਅੱਗੇ ਤੋਰਿਆ ਸੀ ਉਹਦਾ ਮੁੱਲ ਇਹਨਾਂ ਨੂੰ ਉਤਾਰਨਾ ਪਿਆ ਔਰ ਰਾਜੀਵ ਗਾਂਧੀ ਦਾ ਐਂਡ ਇੱਕ ਤਮਿਲ ਕੁੜੀ ਨੇ, ਧੇਨੂ ਨਾਂ ਦੀ ਕੁੜੀ ਨੇ, ਜਿਹੜਾ ਖੁਦਕੁਸ਼ ਬੰਬਰ ਬਣ ਕੇ ਉਹਦੇ ਚੀਥੜੇ ਉਡਾਏ। ਹੁਣ ਉਸ ਤੋਂ ਬਾਅਦ ਸ੍ਰੀਲੰਕਾ ਜਿਹੜਾ ਉਹ ਭਾਰਤ ਦੇ ਨਾਲੋਂ ਬੇਸ਼ੱਕ ਚੀਨ ਵੱਲ ਉਹਨਾਂ ਨੇ ਆਪਣੀ ਜਿਹੜੀ ਕੀ ਉਹਨਾਂ ਦੀ ਪੋਰਟ ਹੈ ਉਹ ਵੀ ਚੀਨ ਨੂੰ ਦਿੱਤੀ ਹੋਈ ਹੈ। ਸ੍ਰੀਲੰਕਾ ਦੇ ਪਾਕਿਸਤਾਨ ਨਾਲ ਵੀ ਸਖਾਵੇਂ ਸੰਬੰਧ ਰਹੇ ਨੇ। ਉਹਨਾਂ ਦੇ ਆਫੀਸਰਸ ਖਾਸ ਤੌਰ 'ਤੇ ਪਾਕਿਸਤਾਨ ਦੀ ਜਿਹੜੀ ਮਿਲਟਰੀ ਅਕੈਡਮੀ ਕਾਕੂਲ ਔਰ ਦੂਸਰਿਆਂ ਦੇ ਵਿੱਚ ਟ੍ਰੇਨਡ ਵੀ ਹੁੰਦੇ ਰਹੇ ਨੇ। ਔਰ ਬਾਅਦ ਦੇ ਵਿੱਚ ਉਹੀ ਜਿਹੜੇ ਤਮਿਲ ਸੀ ਜਿਨ੍ਹਾਂ ਨੂੰ ਫਿਰ ਇੰਡੀਆ ਮੁਕਾਉਣਾ, ਫਿਰ ਇਹ ਇਕੱਠੇ ਹੋ ਗਏ ਸ੍ਰੀਲੰਕਨ ਗਵਰਨਮੈਂਟ ਨਾਲ ਔਰ ਇਹ ਰਾਜਾ ਪਕਸੇ ਔਰ ਇਹਨਾਂ ਨੇ ਬੜੀ ਬੇਦਰਦੀ ਦੇ ਨਾਲ ਫਿਰ ਈਵਨ ਸਿਵਿਲੀਅਨ ਪਾਪੂਲੇਸ਼ਨ ਦੇ ਉੱਤੇ ਵੀ ਬੰਬਾਰਡ ਕੀਤਾ, ਹਸਪਤਾਲਾਂ ਨੂੰ ਵੀ ਕੀਤਾ। ਔਰ ਇਸ ਵੇਲੇ ਇਹ ਗੋਟਾਬਾਇਆ ਰਾਜਾ ਪਕਸਾ ਔਰ ਉਹਦਾ ਭਰਾ ਜਿਹੜਾ ਉਹ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ, UN ਦੇ ਵਿੱਚ, ਜੈਨੋਸਾਈਡ ਵਾਚ ਦੇ ਵਿੱਚ ਇਹ ਜੰਗੀ ਅਪਰਾਧੀ ਦੇ ਤੌਰ 'ਤੇ ਇਹਨਾਂ ਨੂੰ ਮੰਨਿਆ ਜਾਂਦਾ ਹੈ। ਸ੍ਰੀਲੰਕਾ ਦੇ ਉੱਤੇ ਇੰਟਰਨੈਸ਼ਨਲ ਸੈਂਕਸ਼ਨਸ ਲੱਗੀਆਂ, ਦੂਸਰਾ ਲੱਗਿਆ। ਲੇਕਿਨ ਜਿਵੇਂ ਇਹੀ ਕਹਾਣੀ ਮੋਦੀ ਨੇ 2002 'ਚ ਗੁਜਰਾਤ 'ਚ ਦੁਹਰਾਈ, ਇਹੀ ਪਾਰਟ ਦਿੱਲੀ 'ਚ ਅੱਜ ਮੋਦੀ, ਅਮਿਤ ਸ਼ਾਹ ਜਿਵੇਂ ਜਿਹੜਾ ਉਹ ਮੁਸਲਮਾਨਾਂ ਨਾਲ, ਈਸਾਈਆਂ ਨਾਲ, ਸਿੱਖਾਂ ਨਾਲ ਘੱਟ ਗਿਣਤੀਆਂ ਨੂੰ ਦੇਖ ਕੇ ਔਰ ਲੋਕ ਵੀ ਭਾਰਤ ਦੇ ਵਾਹ ਮੋਦੀ ਡਿਕਟੇਟਰ, ਇਹ ਸਾਡਾ ਮਸੀਹਾ ਆ ਗਿਆ, ਇਹੀ ਕਰਤੂਤ ਇਹਨੇ ਜਿਹੜਾ ਰਾਜਾ ਪਕਸੇ ਨੇ ਜਦੋਂ ਤਮਿਲਾਂ ਦੇ ਨਾਲ ਕਰ ਲਿਆ, ਹਿੰਦੂਆਂ ਨਾਲ ਉਹਨਾਂ ਦਾ ਸਫਾਇਆ ਕਰਕੇ ਜਾਂ ਉਹਨਾਂ ਦੀ ਬਿਲਕੁਲ ਉਹਦਾ ਈਵਨ ਪ੍ਰਭਾਕਰਨ ਦਾ ਛੋਟਾ ਮੁੰਡਾ ਜਿਹਨੂੰ ਪਹਿਲਾਂ ਚਾਕਲੇਟ ਫੌਜ ਉਹਨਾਂ ਦੀ ਦੇ ਰਹੀ ਆ ਉਹਨੇ ਸਰੈਂਡਰ ਕੀਤਾ, ਬਾਅਦ 'ਚ ਉਹਨੂੰ ਮਾਰ ਦਿੱਤਾ। ਫਿਰ ਉਹਨਾਂ ਨੇ ਇਹੀ ਪਾਲਿਸੀ ਜਿਹੜੀ ਹੈ ਉਹ ਸ੍ਰੀਲੰਕਾ ਵਿਚਲੇ ਮੁਸਲਮਾਨਾਂ ਦੇ ਖਿਲਾਫ, 8-9% ਆਬਾਦੀ ਮੁਸਲਮਾਨਾਂ ਦੀ ਹੈ, ਉਹਨਾਂ ਨਾਲ ਦਹਿਸ਼ਤਗਰਦੀ ਜੋੜ ਕੇ ਉਹਨਾਂ ਦੇ ਹਿਜਾਬ, ਮਸੀਤ, ਹਲਾਲ ਜੋ ਵੀ ਚੀਜ਼ਾਂ ਉਹਨਾਂ ਤੇ ਪਾਬੰਦੀਆਂ ਦੀ ਲਾਈਨ ਇਹੀ ਈਸਾਈਆਂ ਦੇ ਨਾਲ ਵੀ ਕਰਨਾ। ਔਰ ਇਹ ਜਿਹੜਾ ਇੱਕ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਅਸੀਂ ਵੀ ਮਜ਼ਹਬ ਦੀ ਗੱਲ ਜਦੋਂ ਕਰਦੇ ਹਾਂ ਕਿ ਵੀ ਇਹ ਕਿਸ ਕਿਸਮ ਦੀ ਹਿੰਦੂਤਵੀਆਂ ਨੂੰ ਤਾਂ ਅਸੀਂ ਬ੍ਰਾਹਮਣਵਾਦ ਜਾਂ ਹੱਥ ਛੁਰੀ ਜਗਤ ਕਸਾਈ ਜਾਂ ਦੂਸਰਾ ਕਹਿੰਦੇ, ਪਰ ਉਹ ਬੁੱਧ ਦਾ ਥਾਟ ਜਿਹੜਾ ਬੁੱਧ ਦਾ ਮੈਸੇਜ ਹੀ ਅਹਿੰਸਾ ਪਰਮੋ ਧਰਮ ਹੈ, ਨੌਨ ਵਾਇਲੈਂਸ ਹੈ, ਕੰਪੈਸ਼ਨ ਫॉर ਦਾ ਐਨੀਮਲਸ ਹੈ। ਈਵਨ ਉਹੀ ਬੁੱਧ ਧਰਮ ਨੂੰ ਮੰਨਣ ਵਾਲਾ ਜਿਹੜਾ ਫੌਜੀ ਏਜੰਟ ਹੈ, ਉਹਨਾਂ ਨੇ ਬਰਮਾ ਦੇ ਵਿੱਚ, ਮਿਆਂਮਾਰ ਦੇ ਵਿੱਚ ਕਿੰਨੇ ਜ਼ੁਲਮ ਕੀਤੇ ਨੇ ਔਰ ਕਰ ਰਹੇ ਨੇ ਲਗਾਤਾਰਤਾ ਦੇ ਨਾਲ ਰੋਹਿੰਗਿਆ ਮੁਸਲਮਾਨਾਂ ਦੇ ਉੱਤੇ। ਔਰ ਸ੍ਰੀਲੰਕਾ ਜਿਹੜਾ ਬੁੱਧਿਸਟ ਮੁਲਕ ਸੀ, ਜਿਨ੍ਹਾਂ ਨੇ ਆਪਣੀ ਬੇਸ਼ੱਕ ਇੰਡੀਆ ਦੀ ਡੋਮੀਨੈਂਸ ਨੂੰ ਹਟਾ ਕੇ ਰਾਜੀਵ ਗਾਂਧੀ ਜਾਂ ਉਹਦੀਆਂ ਨੀਤੀਆਂ ਨੂੰ ਫੇਲ ਕਰਕੇ ਉਹ ਆਪਣੇ ਤੇ ਆਏ ਸੀ, ਉਹਨਾਂ ਨੂੰ ਤਾਂ ਰਾਦਰ ਪ੍ਰੂਵ ਕਰਨਾ ਚਾਹੀਦਾ ਸੀ ਕਿ ਬੁੱਧਿਜ਼ਮ ਕਿਵੇਂ ਬਿਹਤਰ ਹੈ ਹਿੰਦੂਤਵਾ ਨਾਲੋਂ ਜਾਂ ਇਹਨਾਂ ਦੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਨਾਲੋਂ, ਕਿ ਉਹ
ਆਪਣੀਆਂ ਅਕਲੀਅਤਾਂ ਨੂੰ ਜਿਹੜੀਆਂ ਖੁਸ਼ਹਾਲ ਸੀ, ਮੁਸਲਮਾਨ ਉੱਥੇ ਖੁਸ਼ਹਾਲ ਨੇ, ਜੀ। ਉੱਥੇ ਤਾਮਿਲ ਜਿਹੜੇ ਨੇ ਉਹ ਵੀ ਮਿਹਨਤੀ ਨੇ, ਉਹ ਸਿਰਫ ਵਿਦਨ ਕਨਸਟੀਟਿਊਸ਼ਨ ਆਪਣੇ ਰਾਈਟ ਹੀ ਮੰਗਦੇ ਸੀ। ਪਰ ਇਹਨੇ ਰਾਜਾ ਪਕਸਾ ਨੇ ਔਰ ਇਹ ਜਿਹੜੇ ਉੱਥੇ ਫਿਰ ਬੁੱਧਿਸ਼ ਮੰਕਸ ਦੀਆਂ ਆਰਗੇਨਾਈਜੇਸ਼ਨਸ ਉਸ ਕਿਸਮ ਦੀਆਂ ਜਿਹੋ ਜਿਹੀਆਂ RSS ਵਰਗੀਆਂ ਨੇ, ਉਹਨਾਂ ਨੇ ਰਾਜਾ ਪਕਸਾ ਤੋਂ ਇਹ ਕਹਿ ਕੇ ਕਿ ਜੀ ਸਾਡਾ ਰਾਜ ਧਰਮ ਬੁੱਧ ਧਰਮ ਹੈ, ਇੱਥੇ ਕੋਈ ਅਕਲੀਅਤ ਨਹੀਂ ਹੈ, ਕਨਸਟੀਟਿਊਸ਼ਨ 'ਚ ਵੀ ਤਬਦੀਲੀ, ਝੰਡੇ ਦੇ ਵਿੱਚ ਵੀ ਜਿਹੜੇ ਰੰਗ, ਜਿਹੜਾ ਇੱਕ ਹਿੰਦੂਆਂ ਦਾ ਰੰਗ ਵੀ ਸੀ, ਤਾਮਿਲਾਂ ਦਾ, ਮੁਸਲਮਾਨਾਂ ਦਾ ਵੀ ਹਰਾ ਸੀ, ਉਹ ਹਟਾ ਕੇ ਜੀ ਫਲਾਣਾ ਅਸੀਂ ਰੰਗ ਰੱਖਣਾ ਜਿਹਦੇ 'ਚ ਸਿਰਫ ਉਹ ਸ਼ੇਰ ਤੇ ਫਲਾਣਾ ਢਿਮਕਾ। ਸੋ ਉਹਦਾ ਨਤੀਜਾ ਇਹ ਹੋਇਆ ਵੀ ਜਿਉਂ ਔਰ ਉਹੀ ਲੋਕਾਂ ਦੇ ਵਿੱਚ ਵੀ ਨਫ਼ਰਤ ਫੈਲਾਈ ਗਈ। ਹੁਣ ਉਸ ਨਫ਼ਰਤ ਦਾ ਨਤੀਜਾ ਸੀ ਕਿ ਲੋਕਾਂ ਨੇ ਅੱਖਾਂ ਬੰਦ ਕਰ ਲਈਆਂ ਕਿ ਰਾਜਾ ਪਕਸੇ ਔਰ ਇਹ ਭਰਾ ਇਹ ਅਦਰਵਾਈਜ਼ ਕਿੰਨੇ ਕਰਪਟ ਨੇ, ਇਕਨੋਮਿਕਲੀ ਕਿਵੇਂ ਐਗਰੀਕਲਚਰ ਰਿਲੇਟਡ ਇੱਕ ਅੱਧੀ ਨੀਤੀ ਲਿਆਂਦੀ ਕਿ ਜੀ ਅਸੀਂ ਆਰਗੈਨਿਕ ਫਾਰਮਿੰਗ ਕਰਨੀ ਹੈ, ਕਿ ਪਤਾ ਨਹੀਂ ਕੀ ਕਰਨਾ। ਹੌਲੀ ਹੌਲੀ ਜਦੋਂ ਲੋਕ ਅੱਖਾਂ ਬੰਦ ਕਰਕੇ ਇਸ ਕਿਸਮ ਦੇ ਡਿਕਟੇਟਰ ਨੁਮਾ ਜਿਹੜੇ ਜ਼ਾਲਮ ਹੋ ਜਾਂਦੇ ਨੇ ਉਹਨਾਂ ਦੇ ਮਗਰ ਲੱਗਦੇ ਨੇ, ਤੇ ਫਿਰ ਉਹੀ ਹਸ਼ਰ ਹੁੰਦਾ ਹੈ ਜੋ ਬੀਤੇ 'ਚ ਜਰਮਨੀ ਦਾ ਔਰ ਇਟਲੀ ਦਾ ਹੋਇਆ। ਔਰ ਅੱਜ ਜਦੋਂ ਸ੍ਰੀਲੰਕਾ ਦਾ ਹਾਲ ਇਹ ਹੈ ਕਿ ਉਹ ਭਗੌੜੇ ਨੇ, ਅਜੇ ਕਿੰਨਾ ਕੁ ਖੂਨ ਖਰਾਬੇ ਵੱਲ ਉਹ ਵਧੇਗਾ। ਔਰ ਦੂਸਰਾ, ਤੇ ਜਦੋਂ ਅਸੀਂ ਇਹ ਕਿਹਾ ਕਿ 2014 'ਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਤੇ ਸ੍ਰੀਲੰਕਾ ਦੇ ਵਿੱਚ ਇਹੀ ਡਿਮਾਂਡ ਉੱਠ ਰਹੀ ਸੀ ਕਿ ਸਾਨੂੰ ਮੋਦੀ ਚਾਹੀਦਾ ਕਿ ਭਾਈ ਇੱਦਾਂ ਦਾ ਹੋਏ। ਦੇਖੋ ਕਿਵੇਂ ਉਹਨੇ ਮੁਸਲਮਾਨਾਂ ਨੂੰ ਨੱਥ ਪਾਈ ਹੈ, ਕਿਵੇਂ ਉਹਨੇ ਜਿਹੜਾ ਉਹ ਬਾਕੀਆਂ ਨੂੰ ਕਿ ਸਟਰੋਂਗ ਲੀਡਰ ਸਾਨੂੰ ਚਾਹੀਦਾ ਮੋਦੀ ਵਰਗਾ। ਔਰ ਉਹਨਾਂ ਦੇ ਬੁੱਧਿਸ਼ ਮੰਕਸ ਦੇ ਕਹਿਣ ਦੇ ਉੱਤੇ ਜਾਂ ਉਹਨਾਂ ਦਾ ਉਹ ਸਾਰਾ ਜਿਹੜਾ ਜ਼ਬਰ ਦਾ ਆਰਾ ਚੱਲਦਾ ਰਿਹਾ ਉਹ ਤਾਮਿਲ ਹਿੰਦੂਆਂ ਦੇ ਉੱਤੇ, ਮੁਸਲਮਾਨਾਂ ਤੇ, ਈਸਾਈਆਂ ਤੇ ਨਤੀਜਾ ਉਹੀ ਹੈ ਅੱਜ ਕਿ ਉਹਨਾਂ ਦੀ ਇਕਨੋਮੀ ਵੀ ਕੋਲੈਪਸ ਹੈ। ਕੱਲ੍ਹ ਨੂੰ ਕੀ ਹੋਏਗਾ? ਹਾਲਾਂ ਇਹਨੂੰ ਰਸ਼ੀਆ ਨੇ ਕਿਹਾ ਜੀ ਇਹ ਕਲਰਡ ਰੈਵੋਲੂਸ਼ਨ ਹੈ, ਫਲਾਣੇ ਕਰ ਰਹੇ ਨੇ। ਅੱਜ ਚਾਈਨਾ ਦੀ ਵੀ ਗਲੋਬ ਐਂਡ ਟਾਈਮਜ਼ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਜੀ ਇਹ ਫਲਾਣਾ ਤੇ ਢਿਮਕਾ। ਲੇਕਿਨ ਇਹ ਕੋਈ ਇਹ ਗੱਲ ਬਿਲਕੁਲ ਕਲੀਅਰ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇੰਡੀਆ ਸ੍ਰੀਲੰਕਾ ਦੇ ਵਾਲੇ ਰਾਹ 'ਤੇ ਤਾਂ ਨਹੀਂ ਜਾ ਰਿਹਾ, ਕਿਉਂਕਿ ਸ੍ਰੀਲੰਕਾ ਨੇ ਜਾਂ ਇਹ ਰਾਜਾ ਪਕਸਿਆਂ ਨੇ ਜਿਹੜੀ ਲਾਈਨ ਲਈ ਘੱਟ ਗਿਣਤੀਆਂ ਦੀ ਪਰਸੀਕਿਊਸ਼ਨ ਦੀ ਔਰ ਮੈਜੋਰਿਟੀ ਕਮਿਊਨਿਟੀ ਵਾਲੇ ਸਿਹਾਲੀਜ਼ ਬੁੱਧਿਸਟ ਅੱਖਾਂ ਬੰਦ ਕਰਕੇ ਉਹਨਾਂ ਦੇ ਮਗਰ ਲੱਗੇ ਰਹੇ ਔਰ ਇਕਾਨਮੀ ਕਲੈਪਸ ਹੋਣ ਵੱਲ ਜਾਂਦੀ ਰਹੀ ਔਰ ਅੱਜ ਉੱਥੇ ਕੁ ਪਹੁੰਚ ਗਈ ਹੈ। ਇਹੀ ਹਾਲ ਭਾਰਤ ਦੇ ਵਿੱਚ ਹੈ, ਕਿਉਂਕਿ ਸ੍ਰੀਲੰਕਾ ਵਾਲਿਆਂ ਨੇ ਇੰਡੀਆ ਤੋਂ ਪ੍ਰੇਰਨਾ ਲਈ ਵੀ ਸਾਨੂੰ ਮੋਦੀ ਚਾਹੀਦਾ ਤੇ ਮੋਦੀ ਉਧਰ ਲਿਜਾ ਰਿਹਾ। ਅੱਜ ਪਿਛਲੇ 14 ਮਹੀਨੇ 'ਚ ਸਭ ਤੋਂ ਘੱਟ ਇੰਡੀਆ ਦਾ ਫੋਰਨ ਐਕਸਚੇਂਜ ਰਿਜ਼ਰਵ ਹੈ। 10 ਸਾਲ ਮਨਮੋਹਨ ਸਿੰਘ ਨੇ ਫੋਰਨ ਐਕਸਚੇਂਜ ਰਿਜ਼ਰਵ ਚੰਗਾ ਭਰ ਦਿੱਤਾ ਸੀ ਔਰ ਉਹਨਾਂ ਦੀ ਇਕਨੋਮੀ ਦਾ ਬੇੜਾ ਗਰਕ ਹੋ ਰਿਹਾ। ਅਨਐਮਪਲੋਇਮੈਂਟ ਦਾ ਕੀ ਹਾਲ ਹੈ, ਕੋਈ ਅਗਨੀਪਥ ਲਿਆ ਰਹੇ ਨੇ ਕਿਉਂਕਿ ਉਹ ਫੌਜ ਵੀ ਅਫੋਰਡ ਨਹੀਂ ਕਰ ਸਕਦੇ ਔਰ ਉਹ ਆਪਣੇ ਹੀ RSS ਦੇ ਵਰਕਰਾਂ ਨੂੰ ਟ੍ਰੇਨਡ ਕਰਨਾ ਚਾਹੁੰਦੇ ਨੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਇੰਡੀਆ ਉਸ ਰਸਤੇ ਤੇ ਜਿਹੜਾ ਕਲੈਪਸਿੰਗ ਵੱਲ ਜਾ ਰਿਹਾ ਹੈ ਜਿੱਥੇ ਕਿ ਸ੍ਰੀਲੰਕਾ ਪਹੁੰਚਿਆ ਹੋਇਆ ਹੈ। ਔਰ ਇਹ ਹੁੰਦੀ ਹੈ ਨਫ਼ਰਤ ਦੀ ਰਾਜਨੀਤੀ। ਇਹ ਹੁੰਦੀ ਹੈ ਜਦੋਂ ਤੁਸੀਂ ਜਿਹੜਾ ਸਿਰਫ ਤੇ ਸਿਰਫ ਇਹ ਲੋਕ ਵੀ ਇਹਦੇ ਲਈ ਜ਼ਿੰਮੇਵਾਰ ਹੁੰਦੇ ਨੇ। ਲੋਕਾਂ ਦਾ ਹੀ ਸ੍ਰੀਲੰਕਾ ਵਾਲਿਆਂ ਨੇ ਇਹਨਾਂ ਨੂੰ ਸਿਰ ਤੇ ਚੁੱਕਿਆ ਔਰ ਮੋਦੀ ਨੂੰ ਜੇ ਉਹ ਆਇਆ 2014 'ਚ ਵੀ 2019 'ਚ ਵੀ ਜਿੰਨੀ ਉਹ ਕੁੱਟ ਚਾੜਦਾ ਹੈ, ਮੈਜੋਰਿਟੀ 80% ਜਿਹੜੇ ਹਿੰਦੂ ਨੇ ਉਹਨਾਂ ਨੂੰ ਲੱਗਦਾ ਕਿ ਵੀ ਔਰ BJP ਨੂੰ ਲੱਗਦਾ ਵੀ ਅਸੀਂ ਮੁਸਲਮਾਨਾਂ ਦੀਆਂ ਵੋਟਾਂ ਤੋਂ ਬਿਨਾਂ ਵੀ ਗੁਜ਼ਾਰਾ ਕਰ ਸਕਦੇ। ਇਹੀ ਪੋਲਿਟਿਕਸ ਸ੍ਰੀਲੰਕਾ 'ਚ ਸੀ। ਉਹਨਾਂ ਨੂੰ ਲੱਗਾ ਕਿ ਵੀ ਅਸੀਂ ਹੁਣ ਇੰਨਾ ਕੁ ਜਿਹੜੀ ਰਿਲੀਜੀਅਸ ਫਰੈਂਜ਼ੀ ਕ੍ਰੀਏਟ ਕਰ ਦਿੱਤੀ ਹੈ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਹ ਬਿਨਾਂ ਮੁਸਲਮਾਨਾਂ ਔਰ ਈਸਾਈਆਂ ਦੀਆਂ ਵੋਟਾਂ ਦੇ ਵੀ ਜਿੱਤ ਸਕਦੀ ਹੈ। ਸੋ ਇਹੀ ਜੇ ਅੱਜ ਕਹਿਣਾ ਹੋਏ ਕਿ ਭਾਰਤ ਵੀ ਸ੍ਰੀਲੰਕਾ ਦੇ ਰਸਤੇ ਤੇ ਗਾਮਜ਼ਨ ਹੈ ਔਰ ਉਹੀ ਫੇਟ ਇਹਦਾ ਵੀ ਹੋਣ ਜਾ ਰਿਹਾ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।